ਜਦੋਂ ਸੈਕੰਡ ਵਰਲਡ ਵਾਰ ਸ਼ੁਰੂ ਹੁੰਦਾ 1939 ਦੇ ਵਿੱਚ, ਜਿਹਦੀ ਡੈਕਲੇਰੇਸ਼ਨ ਹੋ ਜਾਂਦੀ ਹੈ, ਪਹਿਲੇ 2-2.5 ਸਾਲ ਆਲਮੋਸਟ ਅਮਰੀਕਾ ਨਿਊਟਰਲ ਰਹਿੰਦਾ। ਉਹ ਬੇਸ਼ੱਕ ਮਦਦ ਕਿਸੇ ਨਾ ਕਿਸੇ ਪਾਸਿਓਂ ਕਰ ਰਿਹਾ ਬ੍ਰਿਟਨ ਦੀ, ਲੇਕਿਨ ਉਹ ਖੁੱਲ੍ਹ ਕੇ ਜੰਗ ਦਾ ਹਿੱਸਾ ਨਹੀਂ ਹੈ। ਔਰ ਬ੍ਰਿਟਨ ਔਰ ਉਹਦੇ ਜਿਹੜੇ ਇਤਿਹਾਦੀ ਨੇ ਉਹ ਵਾਰ ਲੂਜ਼ ਕਰ ਰਿਹਾ। ਜਿਹੜਾ ਰੂਜ਼ਵੈਲਟ ਹੈ ਉਹ ਨਾਨ ਕਮਿਟਲ ਸੀ, ਇਹ ਸਾਰੇ 'ਚ ਉਹ ਪਾਰਟਿਸਿਪੇਟ ਨਹੀਂ ਸੀ ਕਰ ਰਿਹਾ। ਜਦੋਂ ਫੁੱਲ ਸਕੇਲ ਅਟੈਕ ਜਾਪਾਨੀਆਂ ਦਾ ਪਰਲ ਹਾਰਬਰ ਦੇ ਉੱਤੇ ਹੁੰਦਾ, ਅਮਰੀਕਾ ਦੇ ਜਹਾਜ਼ ਡੋਬ ਦਿੱਤੇ ਜਾਂਦੇ ਨੇ, ਉਹ ਇੱਕ ਮੁਕਾਮ ਬਣ ਜਾਂਦਾ ਹੈ, ਜਿਸ ਤੋਂ ਬਾਅਦ ਅਮਰੀਕਾ ਜਿਹੜਾ ਖੁੱਲ੍ਹ ਕੇ ਉਹ ਜਾਪਾਨ ਔਰ ਜਰਮਨੀ ਔਰ ਉਹਨਾਂ ਦੇ ਜਿੰਨੇ ਵੀ ਇਤਿਹਾਦੀ ਨੇ ਉਹਨਾਂ ਦੇ ਖਿਲਾਫ ਜੰਗ ਡਿਕਲੇਅਰ ਕਰਦਾ ਹੈ। ਜਦੋਂ ਅਮਰੀਕਾ ਨਿਊਟਰਲ ਸੀ ਪਹਿਲੇ ਵਰ੍ਹਿਆਂ 'ਚ, ਔਰ ਚਰਚਲ ਇਸ ਗੱਲ ਨੂੰ ਸਮਝਦਾ ਸੀ ਕਿ ਜੇ ਅਮਰੀਕਾ ਜੁਆਇਨ ਨਹੀਂ ਕਰੇਗਾ ਤੇ ਅਸੀਂ ਇਹ ਜੰਗ ਹਾਰਾਂਗੇ। ਉਸ ਪੀਰੀਅਡ 'ਚ ਉਹਦੇ ਚਰਚਲ ਦੀਆਂ ਬੜੀਆਂ ਇਮੋਸ਼ਨਲ ਅਪੀਲਸ ਵੀ ਨੇ, ਫਰਮ ਓਲਡ ਟੂ ਦਾ ਨਿਊ, ਕਿ ਵੀ ਅਸੀਂ ਜਿਹੜੇ ਤੁਹਾਡੇ ਹੀ ਬਜ਼ੁਰਗ ਹੈ। ਔਰ ਜਾਪਾਨੀਆਂ ਦਾ ਪਰਲ ਹਾਰਬਰ ਤੇ ਹਮਲਾ ਉਹ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਸੀ। ਤੋਂ ਟਰੰਪ ਦੀ ਪੋਲਿਟਿਕਸ ਸੀ, ਬੋਰਿਸ ਜੌਨਸਨ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਸੀ, ਉਹ ਪੂਰੀ ਤਰ੍ਹਾਂ ਟਰੰਪ ਦਾ ਸਾਥ ਦੇ ਰਹੇ ਸੀ। ਸਿਰਫ ਇੱਕ ਮੁੱਦੇ ਦੇ, ਦੋ ਮੁੱਦਿਆਂ ਦੇ ਉੱਤੇ ਜੇ ਕਿਹਾ ਜਾਏ ਕਿ ਬੋਰਿਸ ਜੌਨਸਨ ਔਰ ਟਰੰਪ ਇੱਕੋ ਪੇਜ ਤੇ ਨਹੀਂ ਸੀ। ਇੱਕ ਕਲਾਈਮੇਟ ਚੇਂਜ ਦੇ ਉੱਤੇ, ਕਿਉਂਕਿ ਟਰੰਪ ਦਾ ਤਾਂ ਇਹ ਸੀ ਕਿ ਸਭ ਇਹ ਗਲੇਸ਼ੀਅਰਸ ਦਾ ਪਿਘਲਣਾ ਔਰ এনवायरमेंट ਔਰ ਗਲੋਬਲ ਵਾਰਮਿੰਗ ਸਭ ਫਰਾਡ ਹੈ, ਕੁਝ ਨਹੀਂ ਹੈ। ਜਦੋਂ ਕਿ ਬੋਰਿਸ ਜੌਨਸਨ ਮੰਨਦਾ ਹੈ ਕਿ ਭਾਈ ਕਿੰਨਾ ਸੀਰੀਅਸ ਚੈਲੰਜ ਹੈ ਸਾਰੇ ਪਲੈਨਟ ਨੂੰ ਕਲਾਈਮੇਟ ਚੇਂਜ ਦੇ ਨਾਲ, ਔਰ ਉਹਦੇ ਨਾਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ UN ਤੋਂ ਲੈ ਕੇ WHO ਤੱਕ ਟਰੰਪ ਨੇ ਤਾਂ ਸਭ ਕੁਝ ਹੀ ਜਿਹੜਾ ਉਹ ਉਹਦੇ 'ਚ ਡਸਟਬਿਨ ਦੇ ਵਿੱਚ ਸੁੱਟ ਦਿੱਤਾ। ਯੂਰਪੀਅਨ ਯੂਨੀਅਨ 'ਚੋਂ ਬ੍ਰਿਟਨ ਨੇ ਨਿਕਲਣ ਦਾ ਫੈਸਲਾ ਕੀਤਾ ਤੇ ਨਾਰਦਰਨ ਆਇਰਲੈਂਡ ਦੇ ਨਾਲ ਉਹਨਾਂ ਨੂੰ ਉਹ ਹਕੂਕ ਦੇਣ ਦਾ ਫੈਸਲਾ ਕੀਤਾ ਕਿ ਉਹ ਆਪਣੇ ਚੈੱਕ ਪੋਸਟ ਬਣਾ ਕੇ ਉੱਥੇ ਜਾਂ ਜਿਵੇਂ ਵੀ ਹੈ ਉਹ ਆਪਣਾ ਵਪਾਰ ਜਾਰੀ ਰੱਖ ਸਕਦੇ ਨੇ। ਪਰ ਲੇਟਰ ਔਨ ਜਿਹੜੀ ਪ੍ਰੋਟੈਸਟੈਂਟ ਧਿਰ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ, ਔਰ ਹੁਣ ਬੋਰਿਸ ਜੌਨਸਨ ਜਿਹੜਾ ਉਹ ਉਹਨੂੰ ਰੀਨੈਗੋਸ਼ੀਏਟ ਕਰਨਾ ਚਾਹੁੰਦਾ ਹੈ, ਜਿਹਨੂੰ ਯੂਰਪੀਅਨ ਯੂਨੀਅਨ ਵੀ ਵਿਰੋਧ ਕਰ ਰਹੀ ਹੈ। ਫਰਾਂਸ ਨੇ ਵੀ ਕਿਹਾ, ਜਰਮਨ ਨੇ ਵੀ ਕਿਹਾ ਕਿ 6 ਮਹੀਨੇ ਇਹ ਆਪਸੀ ਰਿੜਕੇ ਤੋਂ ਬਾਅਦ ਇਹ ਕੀਤਾ, ਇਹਨੂੰ ਨਹੀਂ ਬਦਲਣਾ। ਔਰ ਇਸ ਮੁੱਦੇ ਦੇ ਉੱਤੇ ਜੋ ਬਾਈਡਨ ਦੀ ਬੜੀ ਸਟਰੋਂਗ ਪੋਜੀਸ਼ਨ ਹੈ ਕਿ ਜਿਹੜਾ ਐਗਰੀਮੈਂਟ ਹੈ ਗੁੱਡ ਫਰਾਈਡੇ ਐਗਰੀਮੈਂਟ ਤੇ ਵੀ ਕਾਇਮ ਰਹੋ, ਔਰ ਯੂਰਪੀਅਨ ਯੂਨੀਅਨ ਦੇ ਐਗਜ਼ਿਟ ਦੇ ਮਾਮਲੇ 'ਚ ਵੀ ਜੋ ਬਾਈਡਨ ਇਸ ਹੱਕ 'ਚ ਨਹੀਂ ਸੀ ਕਿ ਯੂਕੇ ਉਹਦੇ 'ਚੋਂ ਨਿਕਲੇ, ਪਰ ਫਾਈਨਲੀ ਉਹਨਾਂ ਨੇ ਉਹ ਨਿਕਲੇ ਵੀ, ਔਰ ਉਹਨਾਂ ਨੇ ਆਪਣੇ ਲੋਕਾਂ ਤੋਂ ਉਸ ਦਾ ਮੈਂਡੇਟ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੋ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਅੱਜ 10 ਜੂਨ 2021 27 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬਰ ਇਨ ਕੈਨੇਡਾ, roku, ਚਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ, ਜੋ TV84 ਵੱਲੋਂ ਜੂਨ ਦਾ ਜਿਹੜਾ ਮਹੀਨਾ ਹੈਗਾ, ਇਹ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਹੀ ਸਮਰਪਿਤ ਹੋ ਰਿਹਾ ਹੈ। ਸੋ ਅਸੀਂ ਇਹਨਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਔਰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਤੁਸੀਂ ਕਰ ਸਕਦੇ ਹੋ। ਸੋ ਆਪਣਾ ਜਿਹੜਾ ਮੈਸੇਜ ਹੈ ਤੁਸੀਂ TV84 ਦੇ ਵਿਊਅਰਸ ਨਾਲ ਜਿਹੜਾ ਹੈ ਤੁਸੀਂ ਸਾਂਝਾ ਕਰ ਸਕਦੇ ਹੋ। ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਪਾਂਸਰਸ਼ਿਪ ਲਈ 5166619184। ਔਰ ਜਿਸ ਤਰ੍ਹਾਂ ਕਿ ਤੁਸੀਂ ਇਸ ਤਰ੍ਹਾਂ ਕਰਕੇ ਖਾਲਿਸਤਾਨ ਦੇ ਜਿਹੜੇ ਸੰਘਰਸ਼ ਨੂੰ ਸਮਰਪਿਤ TV84 ਦੇ ਪਲੇਟਫਾਰਮ ਨੂੰ ਤੁਸੀਂ ਜਿਹੜਾ ਮਜ਼ਬੂਤ ਬਣਾ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ, ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ ਹੈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਵੱਲੋਂ ਸੋ ਜਥੇਬੰਦੀ ਦੇ ਜਿਹੜੇ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਲੰਬੇ ਸਮੇਂ ਤੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੀ ਜੱਦੋ-ਜਹਿਦ ਵਿੱਚ ਮੁੱਖ ਜਿਹੜਾ ਹੈ ਭੂਮਿਕਾ ਨਿਭਾ ਰਹੇ ਨੇ। ਪਹਿਲਾਂ ਸਿੱਖ ਯੂਥ ਆਫ ਅਮਰੀਕਾ, ਫਿਰ ਅਕਾਲੀ ਦਲ ਅੰਮ੍ਰਿਤਸਰ ਅਤੇ ਹੁਣ ਅਕਾਲੀ ਦਲ ਅਮਰੀਕਾ ਵੈਸਟ ਦੇ ਝੰਡੇ ਹੇਠ ਸੇਵਾਵਾਂ ਜਿਹੜੇ ਨੇ ਉਹ ਨਿਭਾ ਰਹੇ ਨੇ। ਸੋ ਕੌਮੀ ਹਿੱਤਾਂ ਦੀ ਪੂਰਤੀ ਲਈ ਯੋਗਦਾਨ ਪਾ ਰਹੇ ਸਰਦਾਰ ਰੇਸ਼ਮ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਪਾਂਸਰਸ਼ਿਪ ਕਰਨ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੀ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਅੱਜ ਕੱਲ੍ਹ ਯੂਰਪ ਦੇ ਦੌਰੇ ਤੇ ਹਨ। ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟੀ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਹੋਈ। ਪ੍ਰੈਜ਼ੀਡੈਂਟ ਬਾਈਡਨ G7 ਮੁਲਕਾਂ ਦੇ ਮੁਖੀਆਂ ਨੂੰ ਵੀ ਮਿਲਣ ਵਾਲੇ ਹਨ। ਸੋ ਚੀਨ ਦੀ ਵੱਧਦੀ ਤਾਕਤ ਅਤੇ ਰੂਸ ਦੀ ਮਜ਼ਬੂਤੀ ਦੇ ਚਲਦਿਆਂ ਅਮਰੀਕਾ ਨੈਟੋ ਨੂੰ ਮਜ਼ਬੂਤ ਕਰਕੇ ਹੋਰ ਜ਼ਿਆਦਾ ਆਪਣੇ ਹੱਕ ਵਿੱਚ ਭੁਗਤਾਉਣਾ ਚਾਹੁੰਦਾ ਹੈ। ਸੋ ਪ੍ਰੈਜ਼ੀਡੈਂਟ ਬਾਈਡਨ ਅਤੇ ਬੋਰਿਸ ਜੌਨਸਨ ਦੀ ਪਹਿਲੀ ਜਿਹੜੀ ਮਿਲਣੀ ਵਿੱਚ ਨਵੇਂ ਐਟਲਾਂਟਿਕ ਚਾਰਟਰ ਦੀ ਗੱਲ ਕੀਤੀ ਗਈ ਹੈ। ਵਿਊਅਰਸ, ਵੇਖਣਾ ਇਹ ਹੈ ਕਿ ਨਵਾਂ ਐਟਲਾਂਟਿਕ ਚਾਰਟਰ ਉਸੇ ਤਰ੍ਹਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗਰੰਟੀ ਦੇਵੇਗਾ ਜਿਵੇਂ ਕਿ 1941 ਵਿੱਚ ਮਨਜ਼ੂਰ ਕੀਤੇ ਗਏ ਪਹਿਲੇ ਐਟਲਾਂਟਿਕ ਚਾਰਟਰ ਵਿੱਚ ਦਿੱਤੀ ਗਈ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਅਸੀਂ ਇੰਟਰਨੈਸ਼ਨਲ ਪੋਲਿਟਿਕਸ ਤੋਂ ਗੱਲ ਸ਼ੁਰੂ ਕੀਤੀ ਹੈ। ਬਿਲਕੁਲ। ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਸਾਡੇ ਇਸ ਜਿੱਥੋਂ ਕਿ ਸਾਡਾ ਇਹ TV 84 ਬੀਮ ਹੁੰਦਾ ਹੈ, 34-35 ਚੈਨਲ ਹੋਰ ਵੀ ਇੱਥੋਂ ਚੱਲਦੇ ਨੇ ਔਰ ਸਡਨਲੀ ਇੰਟਰਨੈਟ ਕਲੈਪਸ ਦੀ ਵਜ੍ਹਾ ਕਰਕੇ YouTube Facebook ਦੀ ਸਾਡੀ ਟਰਾਂਸਮਿਸ਼ਨ ਪ੍ਰਭਾਵਿਤ ਹੋਈ। 5-7 ਮਿੰਟ ਬਾਅਦ ਦੁਬਾਰਾ ਜਾਰੀ ਹੋਈ। ਸੋ ਉਹ ਜਿਹੜੀ ਕੰਟੀਨਿਊਟੀ ਹੁੰਦੀ ਹੈ ਉਹ ਟੁੱਟੇ ਤਾਂ ਸਵਾਦ ਵੀ ਮਾਰਿਆ ਜਾਂਦਾ ਹੈ ਤੇ ਸਾਡੇ ਲਈ ਵੀ ਇਹ ਔਖਾ ਕੰਮ ਹੋ ਜਾਂਦਾ ਹੈ ਕਿਉਂਕਿ ਉਹ ਸਾਰੇ ਨੂੰ ਡਿਲੀਟ ਕਰਕੇ ਫਿਰ ਨਵੇਂ ਸਿਰਿਓਂ ਅਸੀਂ ਜਿਹੜਾ ਹੈ ਉਹ ਅਪਲੋਡ ਸਾਰੇ ਪ੍ਰੋਗਰਾਮ ਕੀਤੇ। ਸੋ ਕਈ ਵਾਰ ਇਹ ਜਿਹੜੇ ਟੈਕਨੀਕਲ ਗਲਿਚ ਹੈ ਇਸ ਬਾਰੇ ਕੋਈ ਨਹੀਂ ਹੈ ਕਿ ਕਦੋਂ ਇਹ ਵਾਪਰ ਜਾਣੇ। ਦੇਖੋ, ਦੁਨੀਆ ਦੇ ਵਿੱਚ ਅਸੀਂ ਜੇ 20ਵੀਂ ਸਦੀ ਤੋਂ ਹੀ ਗੱਲ ਸ਼ੁਰੂ ਕਰੀਏ ਤੇ ਕਈ ਕੁਝ ਬਦਲਿਆ ਔਰ ਬਦਲਦਾ ਰਹਿੰਦਾ। ਜ਼ਾਹਰ ਹੈ 19ਵੀਂ ਸਦੀ ਦੁਨੀਆ ਦੇ ਵਿੱਚ ਤੇਜ਼ੀ ਨਾਲ ਕਲੋਨੀਅਲ ਯੂਰਪ ਜਿਸ ਨੇ ਸਾਰੀ ਦੁਨੀਆ ਨੂੰ ਬਸਤੀਆਂ ਬਣਾਇਆ, ਜਿੱਧਰ ਜਿਹਦਾ ਮੂੰਹ ਹਾਲਾਂ ਕਲੋਨੀਅਲਿਜ਼ਮ ਦੀ ਹਿਸਟਰੀ ਤਾਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਹੀ ਕੋਲੰਬਸ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ 15ਵੀਂ ਸਦੀ ਤੋਂ ਹੀ ਕਿ ਕਿਵੇਂ ਆ ਕੇ ਇੱਧਰ ਪੁਰਤਗੀਜ਼ ਨੇ, ਸਪੈਨਿਸ਼ ਨੇ, ਉੱਧਰ ਵਾਸਕੋ ਡੀ ਗਾਮਾ ਪਹੁੰਚ ਜਾਂਦਾ ਹੈ ਗੋਆ ਦੇ ਨੇੜੇ ਤੇੜੇ ਔਰ ਫਿਰ ਕਿਵੇਂ ਯੂਰਪ ਦੀਆਂ ਅੱਡ-ਅੱਡ ਪਾਵਰਸ ਜਿਨ੍ਹਾਂ ਦੇ ਵਿੱਚ ਬ੍ਰਿਟਨ, ਫਰਾਂਸ, ਸਪੇਨ, ਪੁਰਤਗਾਲ, ਨਾਰਵੇ, ਹਾਲੈਂਡ, ਜਿੰਨੇ ਮਰਜ਼ੀ ਤੁਸੀਂ ਦੇਖੋ ਨਿੱਕੇ ਨਿੱਕੇ ਵੀ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਕਿਸੇ ਨੇ ਅਫਰੀਕਾ ਦਾ ਕੋਈ ਖੂੰਜਾ ਆਪਣੇ ਕਾਬੂ 'ਚ ਕਰ ਲਿਆ, ਕੋਈ ਏਸ਼ੀਆ 'ਚ ਵੜ ਗਿਆ, ਕੋਈ ਸਾਊਥ ਅਮਰੀਕਾ 'ਚ ਵੜ ਗਿਆ। ਸੋ ਕੁੱਲ ਮਿਲਾ ਕੇ 20ਵੀਂ ਸਦੀ ਦੇ ਵਿੱਚ ਜਿਹੜੀਆਂ ਦੋਨੋਂ ਵੱਡੀਆਂ ਜੰਗਾਂ ਨੇ ਜਿਨ੍ਹਾਂ ਨੂੰ ਜੰਗੇ ਅਜ਼ੀਮ ਕਿਹਾ ਜਾਂਦਾ ਹੈ, ਫਸਟ ਵਰਲਡ ਵਾਰ 1914 ਤੋਂ 1918 ਤੱਕ ਔਰ ਦੂਸਰੀ ਵਰਲਡ ਵਾਰ 1939 ਤੋਂ 1945 ਤੱਕ, ਇਹਨਾਂ ਕਲੋਨੀਅਲ ਪਾਵਰਸ ਦੇ ਵਿਚਾਲੇ ਹੀ ਹੋਈ ਕਿ ਕਿਹਦੀ ਡੋਮੀਨੈਂਸ ਹੋਣੀ ਹੈ। ਜਰਮਨ ਇੱਕ ਪਾਸੇ, ਬ੍ਰਿਟਨ ਇੱਕ ਪਾਸੇ ਔਰ ਇਸ ਕੰਬੀਨੇਸ਼ਨ 'ਚ ਏਸ਼ੀਆ ਵੀ ਨਾਲ, ਜਾਪਾਨ ਜਿਹੜਾ ਉਹ ਵੱਡਾ ਪਾਰਟਨਰ ਬਣਿਆ ਜਰਮਨੀ ਦਾ ਔਰ ਜਿਹੜੀਆਂ ਆਲਰੇਡੀ ਕਾਲੋਨੀਜ਼ ਬਣੀਆਂ ਹੋਈਆਂ ਸੀ ਇਹਨਾਂ ਬਸਤੀਵਾਦੀ ਤਾਕਤਾਂ ਦੀਆਂ, ਉਹਨਾਂ ਦੇ ਜਿਹੜੇ ਇਨਹੈਬੀਟੈਂਟ ਸੀ ਜਾਂ ਉਹਨਾਂ ਦੇ ਸਬਜੈਕਟ ਸੀ ਜਾਂ ਰਿਆਇਆ ਸੀ ਉਹ ਵੀ ਬਦੋ-ਬਦੀ ਖਿੱਚੇ ਗਏ ਉਹਨਾਂ ਵਰਲਡ ਵਾਰਸ ਦੇ ਵਿੱਚ। ਔਰ ਅਸੀਂ ਸੈਕੰਡ ਵਰਲਡ ਵਾਰ ਦੇ ਵੇਲੇ ਦੇਖਦੇ ਹਾਂ ਕਿ 2.5 ਮਿਲੀਅਨ ਦੇ ਕਰੀਬ ਭਾਰਤੀ ਫੌਜੀ ਜਿਨ੍ਹਾਂ ਦੇ ਵਿੱਚ ਜ਼ਿਆਦਾ ਮੁਸਲਮਾਨ ਔਰ ਸਿੱਖ ਸਨ ਉਹ ਜਿਹੜੇ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ, ਜਿਹੜੀ ਲਾਰਜੈਸਟ ਪਾਰਟਿਸਿਪੇਸ਼ਨ ਸੀ। ਇਹਨਾਂ ਦੀਆਂ ਤਾਂ ਬਹੁਤ ਸਾਰੇ ਯੂਰਪ ਦੇ ਮੁਲਕਾਂ ਦੀ ਆਪਣੀ ਆਬਾਦੀ ਉਸ ਵੇਲੇ ਦੇ ਈਵਨ ਭਾਰਤ ਦੇ ਵੀ ਇੱਕ ਛੋਟੇ ਜਿਹੇ ਖਿੱਤੇ ਦੇ ਬਰਾਬਰ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜੇ ਘੜੀਸੇ ਹੋਏ ਨਾਲ ਆਏ ਉਹਨਾਂ ਦੀ ਤਾਂ ਕਦੇ ਕੋਈ ਸੇ ਉਦੋਂ ਵੀ ਨਹੀਂ ਸੀ, ਅੱਜ ਵੀ ਆਉਣ ਲੱਗੇ। ਫਿਰ ਜਦੋਂ ਸੈਕੰਡ ਵਰਲਡ ਵਾਰ ਮੁੱਕਦਾ ਹੈ ਤੇ ਕਿਵੇਂ ਇਹ ਕਲੋਨੀਅਲ ਪਾਵਰਸ, ਖਾਸ ਤੌਰ ਤੇ ਬ੍ਰਿਟਿਸ਼ ਕਲੋਨੀਅਲਸ ਦੇ ਜੇ ਹਵਾਲੇ ਨਾਲ ਗੱਲ ਕਰੀਏ ਤੇ ਸਾਊਥ ਏਸ਼ੀਆ ਦੇ ਵਿੱਚ ਕੀ ਮਿਸਚਿਫ ਮੇਕਿੰਗ ਇਹਨਾਂ ਨੇ ਕੀਤੀ, ਕਲੋਨੀ ਮੈਪ ਮੇਕਿੰਗ ਦੇ ਵਿੱਚ ਮਿਸਚਿਫ। ਔਰ ਮਿਡਲ ਈਸਟ ਦਾ ਜੇ ਅਸੀਂ ਫਲਸਤੀਨ ਦੀ ਡਿਵੀਜ਼ਨ ਦੇਖੀਏ ਔਰ ਜੋ ਇਜ਼ਰਾਈਲ ਔਰ ਅੱਜ ਉਸ ਮਿਡਲ ਈਸਟ 'ਚ ਹੋ ਰਿਹਾ
ਉਹਦੇ ਲਈ ਵੀ ਇਹੀ ਜਿਹੜੀ ਕਲੋਨੀਅਲ ਮੈਪ ਮੇਕਿੰਗ ਹੈ ਇਹੀ ਜ਼ਿੰਮੇਵਾਰ ਹੈ। ਅੱਛਾ। ਔਰ ਇਸ ਸਾਰੇ ਦੇ ਚਲਦਿਆਂ ਕੁਝ ਡਿਵੈਲਪਮੈਂਟ ਜਿਹੜੀਆਂ ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦੇ ਹਵਾਲੇ ਨਾਲ ਦੇਖੀਏ, ਅਮਰੀਕਾ ਜਿਸ ਦੀ ਬੇਸ਼ੱਕ ਫਸਟ ਵਰਲਡ ਵਾਰ ਦੇ ਵੇਲੇ ਵੀ ਅਮਰੀਕਾ ਜਿਹੜਾ ਹੈ ਉਹਦਾ ਉਭਾਰ ਹੋਇਆ, ਜਿਹੜੀ ਟ੍ਰੀਟੀ ਵਰਸੈਲਿਸ ਦੀ ਹੋਈ ਉਸ ਜ਼ਮਾਨੇ ਦੇ ਵਿੱਚ ਵੁਡਰੋ ਵਿਲਸਨ ਔਰ ਦੂਸਰਿਆਂ ਦਾ ਰੋਲ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਫਸਟ ਵਰਲਡ ਵਾਰ ਦੇ ਮੁੱਕਣ ਤੱਕ ਜਦੋਂ ਕਿ ਟ੍ਰੀਟੀ ਹੋਈ ਕਿ ਦੁਨੀਆ ਦੇ ਵਿੱਚ ਕੋਈ ਨਾ ਕੋਈ ਐਸਾ ਨਿਜ਼ਾਮ ਜਿਨ੍ਹਾਂ ਲੀਹਾਂ ਦੇ ਉੱਤੇ ਤੋਰਿਆ ਜਾਏ ਤਾਂ ਕਿ ਦੁਬਾਰਾ ਜੰਗ ਨਾ ਹੋਏ। ਲੇਕਿਨ ਉਦੋਂ ਉਹ ਇੱਕ ਉਹਨੂੰ ਤੁਸੀਂ ਐਂਡ ਆਫ ਦਾ ਵਾਰ ਨਹੀਂ ਸੀ, ਉਹ ਇੱਕ ਕਿਸਮ ਦਾ ਸੀਜ਼ ਫਾਇਰ ਹੀ ਸੀ ਵਕਤੀ ਤੌਰ ਦੇ ਉੱਤੇ। ਫਿਰ ਬ੍ਰਿਟਨ ਨੇ ਆਪਣੇ ਖੰਭ ਤੋਲੇ, ਜਰਮਨ ਜਿਹਨੂੰ ਹਿਊਮਿਲੇਟਿੰਗ ਡਿਫੀਟ ਨਹੀਂ ਸੀ ਹੋਈ ਬੇਸ਼ੱਕ, ਲੇਕਿਨ ਉਹ ਕਾਫੀ ਡਿਪਰਾਈਵ ਹੋਇਆ ਆਪਣੇ ਹੱਕਾਂ ਤੋਂ। ਡਿਫੀਟ ਜ਼ਰੂਰ ਹੋਈ, ਉਹਦਾ ਵੀ ਉਹਨਾਂ ਦੇ ਰਿਸ਼ਤੇ ਜ਼ਖਮ ਸੀ। ਔਰ ਅਸੀਂ ਦੇਖਦੇ ਹਾਂ ਕਿ 1918 ਦੀ ਇਸ ਟ੍ਰੀਟੀ ਤੋਂ ਫੌਰਨ ਬਾਅਦ ਅਗਲੇ 10 ਸਾਲ ਦੇ ਵਿੱਚ ਹੀ ਜਿਹੜਾ ਜਰਮਨ ਦੇ ਵਿੱਚ ਇੱਕ ਨਾਜ਼ੀਆਂ ਦੇ ਨਾਂ ਥੱਲੇ ਇੱਕ ਨਵਾਂ ਨੈਸ਼ਨਲਿਜ਼ਮ ਉੱਭਰਦਾ ਹੈ। 1930 ਤੱਕ ਪਹੁੰਚਦੇ ਹਾਂ, ਉਹ ਨਾ ਸਿਰਫ ਜਰਮਨ ਦੇ ਵਿੱਚ ਪੂਰੀ ਤਰ੍ਹਾਂ ਨਾਜ਼ੀ ਆਈਡੀਓਲੋਜੀ ਹਾਵੀ ਹੁੰਦੀ ਹੈ, ਫਿਰ ਕਿਵੇਂ ਉਹ ਯੂਰਪ ਦੇ ਵਿੱਚ ਉਹਨਾਂ ਦਾ ਫੈਲਾਅ ਔਰ ਕਿਵੇਂ ਅੱਧਾ ਯੂਰਪ ਫਿਰ ਉਹ ਕੰਕਰ ਕਰਦੇ ਨੇ, ਔਰ ਸੈਕੰਡ ਵਰਲਡ ਵਾਰ ਜਿਹਦੇ 'ਚ ਫਿਰ ਕਰੋੜਾਂ ਲੋਕ ਮਾਰੇ ਵੀ ਜਾਂਦੇ ਨੇ ਔਰ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਦੀ ਗੱਲ ਵੀ ਹੁੰਦੀ ਹੈ। ਹੁਣ ਅਮਰੀਕਾ ਬੇਸ਼ੱਕ ਫਸਟ ਵਰਲਡ ਵਾਰ ਦੇ ਐਂਡ 'ਚ 1918 ਦੀ ਉਸ ਟ੍ਰੀਟੀ ਵੇਲੇ ਉਹਦਾ ਰੋਲ ਸੀ, ਲੇਕਿਨ ਜਦੋਂ ਸੈਕੰਡ ਵਰਲਡ ਵਾਰ ਸ਼ੁਰੂ ਹੁੰਦਾ 1939 ਦੇ ਵਿੱਚ ਜਿਹਦੀ ਡੈਕਲੇਰੇਸ਼ਨ ਹੋ ਜਾਂਦੀ ਹੈ, ਪਹਿਲੇ 2-2.5 ਸਾਲ ਆਲਮੋਸਟ ਅਸੀਂ ਦੇਖਦੇ ਹਾਂ ਕਿ ਅਮਰੀਕਾ ਨਿਊਟਰਲ ਰਹਿੰਦਾ। ਉਹ ਬੇਸ਼ੱਕ ਮਦਦ ਕਿਸੇ ਨਾ ਕਿਸੇ ਪਾਸਿਓਂ ਕਰ ਰਿਹਾ ਬ੍ਰਿਟਨ ਦੀ, ਲੇਕਿਨ ਉਹ ਖੁੱਲ੍ਹ ਕੇ ਜੰਗ ਦਾ ਹਿੱਸਾ ਨਹੀਂ ਹੈ। ਔਰ ਬ੍ਰਿਟਨ ਔਰ ਉਹਦੇ ਜਿਹੜੇ ਇਤਿਹਾਦੀ ਨੇ ਉਹ ਵਾਰ ਲੂਜ਼ ਕਰ ਰਹੇ ਨੇ। ਔਰ ਉਹਨਾਂ ਦੇ ਕੋਲ ਉਸ ਵੇਲੇ ਬ੍ਰਿਟਨ ਦੇ ਕੋਲ ਵੱਡਾ ਕਦਾਵਰ ਵਿੰਸਟਨ ਚਰਚਲ, ਉਹ ਉਹਨਾਂ ਦਾ ਲੀਡਰ ਸੀ ਅਮਰੀਕਾ ਦੇ ਵਿੱਚ। ਅਮਰੀਕਾ 1930 ਤੱਕ ਜਿਹੜਾ ਹੈ ਉਹ ਗ੍ਰੇਟ ਡਿਪਰੈਸ਼ਨ ਜਿਸ ਦੇ ਵਿੱਚ ਇਹਨਾਂ ਦੀ ਇਕਨੋਮੀ ਵਾਈਪ ਆਊਟ ਹੋਈ, ਕਿਸ ਕਿਸਮ ਦਾ ਜਿਹੜਾ ਅਮਰੀਕਾ ਦੇ ਵਿੱਚ ਸੀ। ਔਰ ਇਹ ਜਦੋਂ ਰੂਜ਼ਵੈਲਟ ਪ੍ਰੈਜ਼ੀਡੈਂਟ ਬਣਦੇ ਨੇ ਉਹਦੇ ਥੱਲੇ ਅਮਰੀਕਾ ਗ੍ਰੇਟ ਡਿਪਰੈਸ਼ਨ ਚੋਂ ਨਿਕਲਦਾ ਹੈ, ਖੁਸ਼ਹਾਲੀ ਦਾ ਦੌਰਾ ਸ਼ੁਰੂ ਹੋਇਆ ਹੈ, ਵਾਪਸ ਆਪਣੇ ਪੈਰਾਂ ਤੇ ਆਉਣ ਲੱਗਦੇ ਨੇ। ਸੋ ਜਿਹੜਾ ਰੂਜ਼ਵੈਲਟ ਹੈ ਉਹ ਨਾਨ ਕਮਿਟਲ ਸੀ, ਇਹ ਸਾਰੇ 'ਚ ਉਹ ਪਾਰਟਿਸਿਪੇਟ ਨਹੀਂ ਸੀ ਕਰ ਰਿਹਾ। ਪਰ ਇਹ ਫਿਰ ਕਿਵੇਂ ਗੇਮ ਕਿਹਨਾਂ ਏਜੰਸੀਆਂ ਦੀ ਹੁੰਦੀ ਹੈ ਜਾਂ ਕੀ ਹੁੰਦਾ ਹੈ, ਜਾਂ ਜਾਪਾਨੀਆਂ ਦੀ ਮੂਰਖਤਾ ਹੈ ਜਾਂ ਉਹਨਾਂ ਨੂੰ ਪ੍ਰਵੋਕ ਕਰਕੇ ਇੱਕ ਪਾਸੇ ਲਿਆਂਦਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਫੁੱਲ ਸਕੇਲ ਅਟੈਕ ਜਾਪਾਨੀਆਂ ਦਾ ਪਰਲ ਹਾਰਬਰ ਦੇ ਉੱਤੇ ਹੁੰਦਾ, ਅਮਰੀਕਾ ਦੇ ਜਹਾਜ਼ ਡੋਬ ਦਿੱਤੇ ਜਾਂਦੇ ਨੇ, ਉਹ ਇੱਕ ਮੁਕਾਮ ਬਣ ਜਾਂਦਾ ਹੈ ਜਿਸ ਤੋਂ ਬਾਅਦ ਅਮਰੀਕਾ ਜਿਹੜਾ ਖੁੱਲ੍ਹ ਕੇ ਉਹ ਜਾਪਾਨ ਔਰ ਜਰਮਨੀ ਔਰ ਉਹਨਾਂ ਦੇ ਜਿੰਨੇ ਵੀ ਇਤਿਹਾਦੀ ਨੇ ਉਹਨਾਂ ਦੇ ਖਿਲਾਫ ਜੰਗ ਡਿਕਲੇਅਰ ਕਰਦਾ ਹੈ। ਔਰ ਫਿਰ ਅਮਰੀਕਾ ਦੀ ਪਾਰਟਿਸਿਪੇਸ਼ਨ ਹੌਲੀ ਕਿਵੇਂ ਜੰਗ ਦਾ ਰੁਖ ਬਦਲਦੀ ਔਰ ਇਵੈਂਚੁਅਲੀ ਜਰਮਨ, ਜਾਪਾਨ, ਇਟਲੀ ਇਹ ਔਰ ਉਹਨਾਂ ਦੇ ਜਿਹੜੇ ਵੀ ਸੀ ਹੋਰ ਸਾਥੀ ਉਹ ਸਾਰੇ ਹਾਰਦੇ ਨੇ। ਔਰ 1945 ਤੋਂ ਬਾਅਦ ਜਿਹੜਾ ਸੈਕੰਡ ਵਰਲਡ ਵਾਰ 1945 'ਚ ਖਤਮ ਹੁੰਦਾ ਹੈ। ਫਿਰ ਨਿਊ ਵਰਲਡ ਆਰਡਰ ਦੇ ਨਾਂ ਥੱਲੇ ਯੂਨਾਈਟਿਡ ਨੇਸ਼ਨਸ ਔਰ ਬਾਅਦ ਦੇ ਵਿੱਚ ਨੈਟੋ ਔਰ ਟ੍ਰੇਡ ਨਾਲ ਜੁੜੀਆਂ ਹੋਈਆਂ ਚੀਜ਼ਾਂ ਔਰ ਇੱਕ ਡੀਕੋਲੋਨਾਈਜੇਸ਼ਨ ਦਾ ਦੌਰ ਵੀ, ਜਿਹਦੇ 'ਚ ਕਿ ਬ੍ਰਿਟਨ 60 ਦੇ ਕਰੀਬ ਜਿਹੜੇ ਮੁਲਕ ਨੇ ਉਹ ਬ੍ਰਿਟਨ ਦੀ ਗ੍ਰਿਪ 'ਚੋਂ ਆਜ਼ਾਦ ਹੁੰਦੇ ਨੇ ਔਰ ਇਸੇ ਤਰ੍ਹਾਂ ਬਾਕੀ ਯੂਰਪੀਅਨ ਪਾਵਰਸ 'ਚੋਂ ਵੀ। ਹੁਣ ਇਸ ਦੇ ਵਿੱਚ ਜਿਹੜੀ ਗੱਲ ਇੱਕ ਅਹਿਮੀਅਤ ਰੱਖਦੀ ਹੈ ਕਿ ਜਦੋਂ ਅਮਰੀਕਾ ਨਿਊਟਰਲ ਸੀ ਪਹਿਲੇ ਵਰ੍ਹਿਆਂ 'ਚ ਔਰ ਚਰਚਲ ਇਸ ਗੱਲ ਨੂੰ ਸਮਝਦਾ ਸੀ ਕਿ ਜੇ ਅਮਰੀਕਾ ਜੁਆਇਨ ਨਹੀਂ ਕਰੇਗਾ ਤੇ ਅਸੀਂ ਇਹ ਜੰਗ ਹਾਰਾਂਗੇ। ਸੋ ਉਸ ਪੀਰੀਅਡ 'ਚ ਉਹਦੇ ਚਰਚਲ ਦੀਆਂ ਬੜੀਆਂ ਇਮੋਸ਼ਨਲ ਅਪੀਲਸ ਵੀ ਨੇ ਫਰਮ ਓਲਡ ਟੂ ਦਾ ਨਿਊ ਕਿ ਵੀ ਅਸੀਂ ਜਿਹੜੇ ਤੁਹਾਡੇ ਹੀ ਬਜ਼ੁਰਗ ਹੈ, ਕਿਉਂਕਿ ਬਹੁਤੇ ਜਿਹੜੇ ਨੇ ਇੱਥੇ ਆਏ ਅਮਰੀਕਾ 'ਚ ਉਹਨਾਂ ਦੀ, ਔਰ ਜਿਹੜੀ ਰੈਵੋਲੂਸ਼ਨਰੀ ਵਾਰ ਅਮਰੀਕਾ ਨੇ 1776 ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਲੈ ਕੇ 4-5 ਸਾਲ ਲੜੀ, ਉਹ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ ਹੀ ਸੀ ਕਿ ਅਸੀਂ ਤੁਹਾਡਾ ਨਹੀਂ ਮੰਨਦੇ, ਤੁਹਾਨੂੰ ਅਸੀਂ ਆਪਣਾ ਮੁਲਕ ਬਣਾਉਣਾ। 13 ਕਾਲੋਨੀਜ਼ ਨੇ ਆਜ਼ਾਦੀ ਦੀ ਗੱਲ ਕੀਤੀ, ਉਹ ਬਿਟਰਨੈਸ ਵੀ ਚੱਲ ਰਹੀ ਸੀ। ਉਸ ਤੋਂ ਬਾਅਦ ਅਸੀਂ ਇੱਕ ਸਟੇਜ ਤੇ ਦੇਖਦੇ ਹਾਂ ਕਿ ਕਿਵੇਂ ਬ੍ਰਿਟਿਸ਼ ਫੌਜਾਂ ਨੇ ਈਵਨ ਵਾਸ਼ਿੰਗਟਨ ਤੱਕ ਪਹੁੰਚ ਕੇ ਕਿਵੇਂ ਉੱਥੇ ਬਰਨਿੰਗਸ ਕੀਤੀਆਂ ਔਰ ਤਬਾਹੀ। ਸੋ ਕੋਈ ਇੰਨੀ ਗੁੱਡਵਿਲ, ਹਾਲਾਂ ਫਸਟ ਵਰਲਡ ਵਾਰ ਵੇਲੇ ਜਿਵੇਂ ਸੀ ਕਿ ਅਮਰੀਕਾ ਹਿੱਸਾ ਸੀ,
ਲੇਕਿਨ ਅਮਰੀਕਾ ਦੀ ਇੱਕ ਆਪਣੀ ਨੀਤੀ ਸੀ। ਲੇਕਿਨ ਇੱਕ ਪਾਸੇ ਚਰਚਲ ਦੀ ਇਹ ਲਾਈਨ ਕਿ ਜਿਵੇਂ ਉਹਨੇ ਜਿਸ ਕਿਸਮ ਦੀ ਇੱਕ ਬੜੀ ਜ਼ਬਰਦਸਤ ਡਿਪਲੋਮੇਸੀ ਕੀਤੀ, ਦੂਸਰੇ ਪਾਸੇ ਮੈਂ ਸਮਝਦਾ ਮੈਂ ਇੰਟੈਲੀਜੈਂਸ ਏਜੰਸੀਆਂ ਦੇ ਜਿਵੇਂ ਇਰਾਕ ਵਾਰ ਵੇਲੇ ਫਸਟ ਪਰਸ਼ੀਅਨ ਗਲਫ ਵਾਰ ਵੇਲੇ ਅਸੀਂ ਦੇਖਿਆ ਕਿ ਉਸ ਤੋਂ ਪਹਿਲਾਂ ਕਿਵੇਂ ਸੀਨ ਕ੍ਰੀਏਟ ਕੀਤੇ ਗਏ ਕਿ ਜੀ ਉਹ ਸਦਾਮ ਹੁਸੈਨ ਦੀ ਫੌਜ ਕੁਵੈਤ 'ਚ ਆਈ, ਉਹਨਾਂ ਨੇ ਇਨਕੂਬੇਟਰ ਜਿਹੜਾ ਛੋਟੇ ਛੋਟੇ ਬੱਚੇ ਸੀ ਉਹ ਵੀ ਥੱਲੇ ਸੁੱਟ ਕੇ ਬੱਚੇ ਮਾਰਤੇ, ਇਹ ਉਹ, ਔਰ ਉਹ ਪੂਰੀਆਂ ਵੀਡੀਓਜ਼ ਆ ਰਹੀਆਂ ਸੀ ਕਿ ਵੀ ਇਹ ਗੋਰੀ ਕਹਿ ਰਹੀ ਆ ਵੀ ਉਹ ਬਾਅਦ 'ਚ ਆਇਆ ਵੀ ਅਮਰੀਕਨ ਐਂਬੈਸਡਰ ਉੱਥੇ ਜਿਹੜਾ ਸੀ ਉਹਦੀ ਡਾਟਰ ਸੀ, ਔਰ ਦੂਜੇ ਸਭ ਫੇਕ। ਇਸ ਕਿਸਮ ਦਾ ਪ੍ਰੋਪੇਗੈਂਡਾ ਹੈ। ਬ੍ਰਿਟਿਸ਼ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਸੀ ਉਹਨਾਂ ਨੇ ਅਮਰੀਕਾ 'ਚ ਵੀ ਕੀਤਾ ਇਸ ਕਿਸਮ ਦੀਆਂ ਕਹਾਣੀਆਂ ਵੀ, ਔਰ ਨਾਜ਼ੀ ਕਰ ਵੀ ਰਹੇ ਸੀ ਜ਼ੁਲਮ। ਔਰ ਜਾਪਾਨੀਆਂ ਦਾ ਪਰਲ ਹਾਰਬਰ ਤੇ ਹਮਲਾ ਉਹ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਸੀ। ਹੁਣ ਮੈਂ ਇਹ ਸਾਰਾ ਪਿਛੋਕੜ ਕਿਉਂ ਡਿਸਕਸ ਕੀਤਾ ਕਿ ਸਾਡੇ ਮੁਲਕ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਅਬ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਯੂਰਪ ਦੇ ਦੌਰੇ ਤੇ ਚੜੇ ਨੇ। ਉਹਦੇ ਮਕਸਦ ਮਲਟੀਪਲ ਨੇ। ਜ਼ਾਹਰ ਹੈ G7 ਮੁਲਕਾਂ ਦੀ ਮੀਟਿੰਗ, ਕਿਉਂਕਿ G7 7 ਪਾਵਰਫੁਲ ਇਕੋਨਮੀਜ਼ ਜਿਨ੍ਹਾਂ ਦੇ ਕੋਲ ਇੱਕ ਜ਼ਮਾਨੇ ਦੇ ਵਿੱਚ ਲਗਭਗ 75% ਤੋਂ ਜ਼ਿਆਦਾ ਦੁਨੀਆ ਦੀ ਇਕੋਨਮੀ ਇਹਨਾਂ ਦੇ ਕੋਲ ਸੀ। ਹੁਣ ਤਾਂ ਹਾਲਾਤ ਬਦਲ ਗਏ। ਇਹੀ ਕਾਰਨ ਹੈ ਕਿ ਹੁਣ 3 ਹੋਰ ਮੁਲਕ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਭਾਰਤ ਔਰ ਸਾਊਥ ਕੋਰੀਆ ਉਹ ਐਜ਼ ਏ ਇਨਵਾਈਟੀ ਨੇ ਇਸ ਮੀਟਿੰਗ ਦੇ ਵਿੱਚ। ਔਰ ਇਹ ਵੀ ਆ ਰਿਹਾ ਕਿ ਇਹਨੂੰ ਹੋਰ ਐਕਸਪੈਂਡ ਕਰਕੇ G20 ਜਿਹੜੇ ਵਨਸ ਇਨ ਏ ਵਾਈਲ ਇਸ ਕਿਸਮ ਦਾ ਨਾਂ ਡ੍ਰੌਪ ਕੀਤਾ ਜਾਂਦਾ ਉਹ ਦੇਸ਼ ਲਿਆਂਦੇ ਜਾਣ। ਲੇਕਿਨ ਮਕਸਦ ਇਹੀ ਸੀ ਕਿ ਜਦੋਂ ਇਹ ਡਿਵੈਲਪਡ ਕੰਟਰੀਜ਼ ਨੇ ਆਪਣੀ ਇਕੋਨਮੀਜ਼ ਜਦੋਂ 80% ਦੁਨੀਆ ਦੀ ਦੌਲਤ ਨੂੰ ਇਹ ਕੰਟਰੋਲ ਕਰਦੇ ਸੀ ਇਕੋਨਮੀ ਨੂੰ, ਉਦੋਂ ਇਹ ਕਨਸੈਪਟ ਸ਼ੁਰੂ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਪੋਲਰਾਈਜੇਸ਼ਨ ਸੁਸਾਇਟੀ ਦੀ ਹੋਈ ਔਰ ਨਵੇਂ ਕੋਲਡ ਵਾਰ ਸ਼ੁਰੂ ਹੋਈ, ਯੂਨਾਈਟਿਡ ਸਟੇਟਸ ਆਫ ਅਮਰੀਕਾ ਔਰ ਸੋਵੀਅਤ ਯੂਨੀਅਨ ਇਹ ਦੋ ਨਵੇਂ ਪਾਵਰ ਸੈਂਟਰ ਬਣੇ। ਤੇ ਉਦੋਂ ਸੋਵੀਅਤ ਯੂਨੀਅਨ ਨੂੰ ਚੈੱਕ 'ਚ ਰੱਖਣ ਲਈ ਤਾਂ ਕਿ ਸੋਵੀਅਤ ਯੂਨੀਅਨ ਦਾ ਪ੍ਰਭਾਵ, ਕਿਉਂਕਿ ਕੋਲਡ ਵਾਰ ਸ਼ੁਰੂ ਹੋ ਗਈ ਦੁਨੀਆ 'ਚ, ਅਸੀਂ ਪ੍ਰੌਕਸੀ ਵਾਰਸ ਵੀ ਦੇਖਦੇ ਹਾਂ, ਉਹ ਕੋਰੀਅਨ ਵਾਰ ਹੋਏ, ਵਿਤਨਾਮ ਵਾਰ ਹੋਏ, ਕੰਬੋਡੀਆ ਹੋਏ, ਸਾਊਥ ਅਮਰੀਕਾ ਹੋਏ। ਸੋ ਇਸ ਸਾਰੇ ਦੇ ਚਲਦਿਆਂ ਫਿਰ ਨੈਟੋ ਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਹੈ ਕਿ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਥੱਲੇ ਅਮਰੀਕਾ ਨੇ ਖੜੀ ਕੀਤੀ ਤਾਂ ਕਿ ਰਸ਼ੀਆ ਦੇ ਪ੍ਰਭਾਵ ਨੂੰ ਚੈੱਕ ਕੀਤਾ ਜਾਏ। ਔਰ ਇਸ ਸਾਰੇ ਦੇ ਨਾਲ ਹੁਣ ਜਦੋਂ ਕਿ ਚਾਈਨਾ ਇੱਕ ਨਵਾਂ ਪਾਵਰ ਸੈਂਟਰ ਇਕਨੋਮਿਕਲੀ ਵੀ ਔਰ ਮਿਲੀਟੈਰੀਲੀ ਵੀ ਐਮਰਜ ਹੋਇਆ, ਸੋਵੀਅਤ ਯੂਨੀਅਨ ਦੇ 15 ਹਿੱਸਿਆਂ 'ਚ ਕਲੈਪਸ ਤੋਂ ਬਾਅਦ ਰਸ਼ੀਆ ਇੱਕ ਐਂਟੀਟੀ ਦੇ ਤੌਰ ਤੇ ਉੱਭਰਿਆ, ਉਹਨੇ ਕ੍ਰੀਮੀਆ ਨੂੰ ਵੀ ਦੱਬ ਲਿਆ, ਜਾਰਜੀਆ ਤੇ ਵੀ ਪ੍ਰਭਾਵ ਬਣਾਇਆ ਹੋਇਆ ਹੈ, ਯੂਕਰੇਨ ਨੂੰ ਵੀ ਅੱਖਾਂ ਦਿਖਾ ਰਿਹਾ ਹੈ ਔਰ ਉਹ ਮਿਡਲ ਈਸਟ ਵੀ ਪਹੁੰਚ ਗਿਆ। ਸੀਰੀਆ ਦੇ ਵਿੱਚ ਅਮਰੀਕਾ ਚਾਹੁੰਦਾ ਸੀ ਰਿਜੀਮ ਚੇਂਜ, ਨਹੀਂ ਹੋਇਆ। ਰਸ਼ੀਆ ਨੇ ਲੀਬੀਆ ਦੇ ਵਿੱਚ ਵੀ ਆਪਣੇ ਪੈਰ ਜਿਹੜੇ ਨੇ ਉਹ ਜਮਾਏ ਨੇ ਔਰ ਇਸੇ ਤਰ੍ਹਾਂ ਉਸ ਦਾ ਪ੍ਰਭਾਵ ਚੀਨ ਔਰ ਰਸ਼ੀਆ ਇੱਕ ਦੂਜੇ ਦੇ ਨੇੜੇ ਆਏ ਨੇ। ਉਸ ਖਿੱਤੇ 'ਚ ਚੀਨ ਨੂੰ ਘੇਰਨ ਲਈ ਜੇ ਕੁਆਡ ਦੇ ਥੱਲੇ ਅਮਰੀਕਾ ਨੇ ਨੈਟੋ ਵਰਗਾ ਜਿਹਨੂੰ ਰਸ਼ੀਆ ਨੇ ਏਸ਼ੀਅਨ ਨੈਟੋ ਕਿਹਾ ਖੜਾ ਕੀਤਾ ਔਰ ਅਨਫੋਰਚੂਨੇਟਲੀ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ ਦੇ ਵਿੱਚ ਕਿਉਂਕਿ ਉਹਨਾਂ ਦਾ ਇੱਕ ਆਪਣਾ ਮਾਈਂਡ ਸੈਟ ਸੀ, ਉਹ ਅਮਰੀਕਾ ਫਸਟ ਤਾਂ ਚੰਗੀ ਗੱਲ ਸੀ, ਲੇਕਿਨ ਇਸ ਪ੍ਰੋਸੈਸ 'ਚ ਉਹਨਾਂ ਨੇ ਇੰਟਰਨੈਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ 'ਚ UN ਨੂੰ ਵੀ ਵੀਕ ਕੀਤਾ, ਵਰਲਡ ਹੈਲਥ ਆਰਗੇਨਾਈਜੇਸ਼ਨ 'ਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ, ਨੈਟੋ ਵਾਲਿਆਂ ਨੂੰ ਵੀ ਕਿਹਾ ਜੀ ਅਸੀਂ ਤੁਹਾਨੂੰ ਡਿਫੈਂਡ ਕਰ ਰਹੇ ਹਾਂ ਆ ਕੇ, ਸਾਡਾ ਇਹ ਹੈ ਇੰਨੇ ਪੈਸੇ ਦਿਓ, ਤੁਸੀਂ ਇੰਨੇ ਦਿੰਦੇ ਹੋ। ਸੋ ਜ਼ਾਹਰ ਹੈ ਕਿ ਨੈਟੋ ਨੂੰ ਉਹਨਾਂ ਨੇ ਕਮਜ਼ੋਰ ਕੀਤਾ। ਹੁਣ ਬਾਈਡਨ ਜਿਹੜਾ ਜ਼ਾਹਰ ਹੈ ਕਿ ਸੀਜ਼ਨਡ ਪੋਲੀਟੀਸ਼ੀਅਨ ਵੀ ਹੈ ਕਿਉਂਕਿ ਸੈਨੇਟ ਦੇ ਵਿੱਚ ਹੁੰਦੇ ਆ ਔਰ ਦੂਸਰਾ ਵਰਲਡ ਪੋਲਿਟਿਕਸ ਨੂੰ ਸਮਝਦਾ ਹੈ। ਹੁਣ ਜਦੋਂ ਟਰੰਪ ਦੀ ਪੋਲਿਟਿਕਸ ਸੀ, ਬੋਰਿਸ ਜੌਨਸਨ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਸੀ ਉਹ ਪੂਰੀ ਤਰ੍ਹਾਂ ਟਰੰਪ ਦਾ ਸਾਥ ਦੇ ਰਹੇ ਸੀ। ਸਿਰਫ ਇੱਕ ਮੁੱਦੇ ਦੇ ਦੋ ਮੁੱਦਿਆਂ ਦੇ ਉੱਤੇ ਜੇ ਕਿਹਾ ਜਾਏ ਕਿ ਬੋਰਿਸ ਜੌਨਸਨ ਔਰ ਟਰੰਪ ਇੱਕੋ ਪੇਜ ਤੇ ਨਹੀਂ ਸੀ, ਜਿਹੜੇ ਹੁਣ ਮੁੱਦਿਆਂ ਨੂੰ ਆਧਾਰ ਬਣਾ ਕੇ ਜਿਹੜੀ ਅੱਜ ਪਹਿਲੀ ਮੀਟਿੰਗ ਜਿਹੜੀ ਹੈ ਜੋ ਬਾਈਡਨ ਔਰ ਬੋਰਿਸ ਜੌਨਸਨ ਦੀ ਹੋਈ, ਉਹੀ ਸਟਰੋਂਗ ਪਿਲਰ ਨੇ ਇੱਕ ਕਲਾਈਮੇਟ ਚੇਂਜ ਦੇ ਉੱਤੇ, ਕਿਉਂਕਿ ਟਰੰਪ ਦਾ ਤਾਂ ਇਹ ਸੀ ਕਿ ਸਭ ਇਹ ਗਲੇਸ਼ੀਅਰਸ ਦਾ ਪਿਘਲਣਾ ਔਰ এনवायरमेंट ਔਰ ਗਲੋਬਲ ਵਾਰਮਿੰਗ ਸਭ ਫਰਾਡ ਹੈ, ਕੁਝ ਨਹੀਂ ਹੈ। ਜਦੋਂ ਕਿ ਬੋਰਿਸ ਜੌਨਸਨ ਮੰਨਦਾ ਹੈ ਕਿ ਭਾਈ ਕਿੰਨਾ ਸੀਰੀਅਸ ਚੈਲੰਜ ਹੈ ਸਾਰੇ ਪਲੈਨਟ ਨੂੰ ਕਲਾਈਮੇਟ ਚੇਂਜ ਦੇ ਨਾਲ, ਔਰ ਉਹਦੇ ਨਾਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ UN ਤੋਂ ਲੈ ਕੇ WHO ਤੱਕ ਟਰੰਪ ਨੇ ਤਾਂ ਸਭ ਕੁਝ ਹੀ ਜਿਹੜਾ ਉਹ ਉਹਦੇ 'ਚ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਜਾਂ ਟਰੈਸ਼ ਕਰਤਾ, ਅਮਰੀਕਾ ਦੀ ਲੈਂਗੁਏਜ ਕਹਿਣਾ ਹੋਵੇ।
ਇੰਗਲੈਂਡ ਵਾਲੇ ਡਸਟਬਿਨ ਹੀ ਕਹਿੰਦੇ ਨੇ। ਤੇ ਇਸ ਮਾਮਲੇ 'ਚ ਬੋਰਿਸ ਜੌਨਸਨ ਜਿਹੜਾ ਉਹ ਇੰਟਰਨੈਸ਼ਨਲ ਜਿਹੜੀਆਂ ਬਾਡੀਜ਼ ਨੇ, ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਸਟਰੈਂਥਨ ਕਰਨ ਦੀ ਗੱਲ ਕਰਦਾ ਹੈ। ਔਰ ਇਹੀ ਕਾਰਨ ਹੈ ਕਿ ਵੀ ਇਹਦੇ ਬੋਰਿਸ ਜੌਨਸਨ ਦੇ ਬਾਰੇ ਜਿਹੜਾ ਇਹਨਾਂ ਦਾ ਜੋ ਬਾਈਡਨ ਦਾ ਕਮੈਂਟ ਰਿਹਾ, ਮੈਂ ਐਗਜ਼ੈਕਟ ਲਫ਼ਜ਼ ਉਹਨਾਂ ਦੇ ਜੇ ਇਹ ਕਹਿਣੇ ਹੋਣ ਤੇ ਉਹ ਬੋਰਿਸ ਜੌਨਸਨ ਉਹਨੇ ਕਿਹਾ ਸੀ ਹੀ ਇਜ਼ ਫਿਜ਼ੀਕਲ ਐਂਡ ਇਮੋਸ਼ਨਲ ਕਲੋਨ ਆਫ ਟਰੰਪ। ਉਹਦਾ ਕਲੋਨ ਹੈ ਫਿਜ਼ੀਕਲੀ ਵੀ, ਇਮੋਸ਼ਨਲੀ ਵੀ, ਕਿਉਂਕਿ ਹੋਰ ਹਰ ਚੀਜ਼ ਦੇ ਮਾਮਲੇ 'ਚ ਜਿਵੇਂ ਸੀ ਪਾਲਿਸੀਜ਼, ਉਹਦੇ 'ਚ ਬੋਰਿਸ ਜੌਨਸਨ ਜਿਹੜਾ ਉਹ ਹੱਕ ਦੇ ਵਿੱਚ ਖਲੋਤਾ ਟਰੰਪ ਦੇ। ਹੁਣ ਇਸ ਮੀਟਿੰਗ 'ਚੋਂ ਕੀ ਨਿਕਲਿਆ ਕੀ ਨਹੀਂ ਨਿਕਲਣਾ, ਕਿਉਂਕਿ ਫਰਾਈਡੇ ਜਿਹੜੀ ਹੈ ਨੈਟੋ ਜਿਹੜੀ G7 ਦੀ ਮੀਟਿੰਗ ਹੋ ਰਹੀ ਹੈ ਔਰ ਉਸ ਤੋਂ ਪਹਿਲਾਂ ਇਸ ਮੀਟਿੰਗ ਦੀ ਅਹਿਮੀਅਤ ਸੀ ਬੋਰਿਸ ਜੌਨਸਨ ਦੇ ਨਾਲ ਜ਼ਾਹਰ ਹੈ। ਕਲਾਈਮੇਟ ਔਰ ਦੂਸਰੇ ਮੁੱਦੇ ਦੇ ਉੱਤੇ ਦੋਨੋਂ ਇੱਕ ਪੇਜ ਤੇ ਨੇ ਔਰ ਦੋ ਹੋਰ ਇਸ਼ੂ ਜਿਹੜੇ ਦੋਨਾਂ ਦੇ ਕਨਫਲਿਕਟਿੰਗ ਪੁਆਇੰਟ ਨੇ, ਉਹਨਾਂ ਦੇ ਵਿੱਚ ਹੁਣ ਇੱਕ ਗੱਲ ਦਾ ਧਿਆਨ ਰਹੇ ਕਿ ਜੋ ਬਾਈਡਨ ਅਮਰੀਕਾ ਦੀ ਹਿਸਟਰੀ 'ਚ ਦੂਸਰੇ ਐਸੇ ਪ੍ਰੈਜ਼ੀਡੈਂਟ ਨੇ ਜਿਹੜੇ ਕੈਥੋਲਿਕ ਨੇ, ਕ੍ਰਿਸਚੀਅਨਸ ਦੇ, ਜਿਨ੍ਹਾਂ ਦੀਆਂ 1200 ਤੋਂ ਜ਼ਿਆਦਾ ਡਿਨੋਮੀਨੇਸ਼ਨਸ ਨੇ। ਸੋ ਜੋ ਬਾਈਡਨ ਦੂਸਰੇ ਪ੍ਰੈਜ਼ੀਡੈਂਟ ਨੇ। ਉਸ ਤੋਂ ਪਹਿਲੇ ਪ੍ਰੈਜ਼ੀਡੈਂਟ ਜਿਹੜੇ ਅਮਰੀਕਾ ਦੇ ਕੈਥੋਲਿਕ ਸਨ ਉਹ ਕੈਨੇਡੀ, ਜੌਨ ਐਫ ਕੈਨੇਡੀ, ਔਰ ਉਹਨਾਂ ਦਾ ਮਰਡਰ ਹੋ ਗਿਆ ਸੀ। ਸੋ ਹੁਣ ਜਦੋਂ ਤੁਸੀਂ ਕੈਥੋਲਿਕ ਦੇਖਦੇ ਹੋ, ਫਿਰ ਯੂਰਪ ਦੀ ਹਿਸਟਰੀ ਬ੍ਰਿਟਿਸ਼ ਵਰਸਸ ਕੈਥੋਲਿਕਸ, ਅਮਰੀਕਨਾਂ ਤਾਂ ਪਿਲਗ੍ਰਿਮਸ ਆਏ ਇੱਥੇ ਉਹਨਾਂ ਉਸ ਪਰਸੀਕਿਊਸ਼ਨ ਤੋਂ ਦੌੜ ਕੇ। ਲੇਕਿਨ ਜੇ ਤਾਜ਼ਾ ਪੀਰੀਅਡ 'ਚ ਦੇਖਣਾ ਹੋਏ ਕਿ ਕਲਿੰਟਨ ਜਿਹਦੀ ਜ਼ਾਹਰ ਹੈ ਉਹਦੇ 'ਚ ਵੀ ਕਿਤੇ ਨਾ ਕਿਤੇ ਦੂਰ ਨੇੜਿਓਂ ਆਇਰਿਸ਼ ਬਲੱਡ ਵੀ ਸੀ ਥੋੜ੍ਹਾ ਬਹੁਤ। ਉਹਨੇ ਜਿਹੜਾ ਗੁੱਡ ਫਰਾਈਡੇ ਐਗਰੀਮੈਂਟ ਕਰਵਾਉਣ ਦੇ ਵਿੱਚ ਸੇਂਟ ਪੈਟਰਿਕ ਡੇ ਦੇ ਉੱਤੇ ਹੈਲਪ ਕੀਤੀ ਕਿ ਨਾਰਦਰਨ ਆਇਰਲੈਂਡ, ਜਿੱਥੇ ਲਗਭਗ 4 ਡੈਕੇਡਸ ਤੋਂ, ਹਾਲਾਂ ਆਇਰਲੈਂਡ ਦੀ ਹਿਸਟਰੀ ਤਾਂ ਬਹੁਤ ਪੁਰਾਣੀ ਚਲੀ ਜਾਂਦੀ ਹੈ ਬ੍ਰਿਟਨ ਨਾਲ ਕਨਫਲਿਕਟ ਦੀ, ਲੇਕਿਨ ਜਦੋਂ ਆਇਰਲੈਂਡ ਮੁਲਕ ਇੱਕ ਬਣ ਜਾਂਦਾ ਉਸ ਤੋਂ ਬਾਅਦ ਨਾਰਦਰਨ ਆਇਰਲੈਂਡ ਜਿਹੜਾ ਬ੍ਰਿਟਨ ਦਾ ਹਿੱਸਾ ਰਹਿੰਦਾ ਹੈ, ਉੱਥੇ IRA ਆਇਰਿਸ਼ ਰਿਪਬਲਿਕ ਆਰਮੀ ਦੇ ਥੱਲੇ ਮਿਲੀਟੈਂਸੀ ਸ਼ੁਰੂ ਹੁੰਦੀ ਹੈ ਔਰ ਵਰਸਟ ਫਾਰਮ 'ਚ ਸੀ। ਔਰ 90s ਦੇ ਵਿੱਚ ਫਿਰ ਕਲਿੰਟਨ ਸਮਝੌਤਾ ਕਰਵਾਉਂਦਾ ਹੈ ਔਰ ਉਹਨਾਂ ਦੀ ਜਿਹੜਾ ਪੋਲੀਟੀਕਲ ਵਿੰਗ ਸੀ IRA ਦਾ, ਸ਼ਿਨ ਫੇਨ, ਉਹਨਾਂ ਦੇ ਗੈਰੀ ਐਡਮਸ, ਉਹ ਆਉਂਦੇ ਨੇ ਵਾਈਟ ਹਾਊਸ ਵੀ ਔਰ ਸੇਂਟ ਪੈਟਰਿਕ ਡੇ ਦੇ ਮੌਕੇ ਤੇ ਹੁੰਦਾ, ਉਹ ਚੰਗੀ ਤਰ੍ਹਾਂ ਹੋਲਡ ਕਰਦਾ ਰਿਹਾ ਔਰ ਬਹੁਤ ਸਾਰੀ ਜਿਹੜੀ ਬਲੱਡ ਸ਼ੈਡ ਉੱਥੇ ਰੁਕੀ। ਲੇਕਿਨ ਯੂਰਪੀਅਨ ਯੂਨੀਅਨ 'ਚੋਂ ਜਦੋਂ ਬ੍ਰਿਟਨ ਨੇ ਨਿਕਲਣ ਦਾ ਫੈਸਲਾ ਕੀਤਾ ਤੇ ਉਸ ਦਾ ਅਸਰ ਸਿੱਧੇ ਤੌਰ ਤੇ ਆਇਰਲੈਂਡ ਨੇ ਕਿਹਾ ਜੀ ਨਹੀਂ ਅਸੀਂ ਨਹੀਂ, ਕਿਉਂਕਿ ਆਇਰਲੈਂਡ ਦਾ ਬਹੁਤ ਸਾਰਾ ਬਾਰਡਰ ਨਾਰਦਰਨ ਆਇਰਲੈਂਡ ਦਾ ਆਇਰਲੈਂਡ ਮੁਲਕ ਦੇ ਨਾਲ ਲੱਗਦਾ ਔਰ ਉਹਨਾਂ ਦੀ ਜਿਹੜੀ ਹੈ ਉਹ ਟ੍ਰੇਡ ਹੱਬ ਬਣ ਜਾਂਦੀ ਹੈ। ਹੁਣ ਸਕਾਟਲੈਂਡ ਨੇ ਵੀ ਕਿਹਾ ਕਿ ਭਾਈ ਅਸੀਂ ਹੁਣ ਤਾਂ ਹੀ ਸਕਾਟਲੈਂਡ 'ਚ ਉਹਨਾਂ ਦੀ ਸਕਾਟਿਸ਼ ਨੈਸ਼ਨਲਿਸਟ ਜਿਹੜੀ ਪਾਰਟੀ ਹੈ ਉਹ ਦੁਬਾਰਾ ਚਾਹੁੰਦੀ ਹੈ ਰੈਫਰੈਂਡਮ ਕਿ ਅਸੀਂ ਯੂਰਪੀਅਨ ਯੂਨੀਅਨ 'ਚ ਰਹਿਣਾ ਚਾਹੁੰਦੇ ਹਾਂ, ਸਾਨੂੰ ਉਹਦਾ ਹੀ ਫਾਇਦਾ ਹੈ। ਚਲੋ ਉਹ ਤਾਂ ਨਹੀਂ ਹੈ, ਪਰ ਕਿਉਂਕਿ ਨਾਰਦਰਨ ਜਦੋਂ ਯੂਰਪੀਅਨ ਯੂਨੀਅਨ 'ਚੋਂ ਬ੍ਰਿਟਨ ਨੇ ਨਿਕਲਣ ਦਾ ਫੈਸਲਾ ਕੀਤਾ ਤੇ ਨਾਰਦਰਨ ਆਇਰਲੈਂਡ ਦੇ ਨਾਲ ਉਹਨਾਂ ਨੂੰ ਉਹ ਹਕੂਕ ਦੇਣ ਦਾ ਫੈਸਲਾ ਕੀਤਾ ਕਿ ਉਹ ਆਪਣੇ ਚੈੱਕ ਪੋਸਟ ਬਣਾ ਕੇ ਉੱਥੇ ਜਾਂ ਜਿਵੇਂ ਵੀ ਹੈ ਉਹ ਆਪਣਾ ਵਪਾਰ ਜਾਰੀ ਰੱਖ ਸਕਦੇ ਨੇ। ਪਰ ਲੇਟਰ ਔਨ ਜਿਹੜੀ ਪ੍ਰੋਟੈਸਟੈਂਟ ਧਿਰ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਹੁਣ ਬੋਰਿਸ ਜੌਨਸਨ ਜਿਹੜਾ ਉਹ ਉਹਨੂੰ ਰੀਨੈਗੋਸ਼ੀਏਟ ਕਰਨਾ ਚਾਹੁੰਦਾ ਹੈ, ਜਿਹਨੂੰ ਯੂਰਪੀਅਨ ਯੂਨੀਅਨ ਵੀ ਵਿਰੋਧ ਕਰ ਰਹੀ ਹੈ। ਫਰਾਂਸ ਨੇ ਵੀ ਕਿਹਾ, ਜਰਮਨ ਨੇ ਵੀ ਕਿਹਾ ਕਿ 6 ਮਹੀਨੇ ਇਹ ਆਪਸੀ ਰਿੜਕੇ ਤੋਂ ਬਾਅਦ ਇਹ ਕੀਤਾ, ਇਹਨੂੰ ਨਹੀਂ ਬਦਲਣਾ। ਔਰ ਇਸ ਮੁੱਦੇ ਦੇ ਉੱਤੇ ਜੋ ਬਾਈਡਨ ਦੀ ਬੜੀ ਸਟਰੋਂਗ ਪੋਜੀਸ਼ਨ ਹੈ ਕਿ ਜਿਹੜਾ ਐਗਰੀਮੈਂਟ ਹੈ ਗੁੱਡ ਫਰਾਈਡੇ ਐਗਰੀਮੈਂਟ ਤੇ ਵੀ ਕਾਇਮ ਰਹੋ ਔਰ ਯੂਰਪੀਅਨ ਯੂਨੀਅਨ ਦੇ ਐਗਜ਼ਿਟ ਦੇ ਮਾਮਲੇ 'ਚ ਵੀ ਜੋ ਬਾਈਡਨ ਇਸ ਹੱਕ 'ਚ ਨਹੀਂ ਸੀ ਕਿ UK ਉਹਦੇ 'ਚੋਂ ਨਿਕਲੇ, ਪਰ ਫਾਈਨਲੀ ਉਹਨਾਂ ਨੇ ਉਹ ਨਿਕਲੇ ਵੀ ਔਰ ਉਹਨਾਂ ਨੇ ਆਪਣੇ ਲੋਕਾਂ ਤੋਂ ਉਸ ਦਾ ਮੈਂਡੇਟ ਲਿਆ। ਹੁਣ ਇਹ ਦੋ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸੀ ਕਿ ਜੀ ਇਹ ਇੱਕ ਕਬਾਬ ਦੀ ਹੱਡੀ ਨੇ ਜਾਂ ਗਲੇ ਦੀ ਹੱਡੀ ਬਣ ਗਿਆ ਇਹਨਾਂ ਦੇ। ਲੇਕਿਨ ਇਸ ਬਾਰੇ ਤਾਂ ਉਹਨਾਂ ਨੇ ਕਿਹਾ, ਜਿਹੜੀ ਮੀਟਿੰਗ ਹੋਈ ਹੈ ਇਹਨਾਂ ਦੀ, ਕਿ UK ਐਂਡ US ਇਨ ਕੰਪਲੀਟ ਹਾਰਮਨੀ ਓਵਰ ਨਾਰਦਰਨ ਆਇਰਲੈਂਡ। ਇਹ ਬੋਰਿਸ ਜੌਨਸਨ ਦੀ ਸਟੇਟਮੈਂਟ ਹੈ, ਬਾਕੀ ਤਾਂ ਆਉਣ ਵਾਲੇ ਪੀਰੀਅਡ 'ਚ ਪਤਾ ਲੱਗੇਗਾ ਕਿ ਭਾਈ ਕੀ ਹੈ ਤੇ ਕੀ ਨਹੀਂ ਹੈ। ਹੁਣ ਜਿਹੜੀ ਗੱਲ ਇਹਨਾਂ ਦੋਨਾਂ ਮੁਲਕਾਂ ਦੀ ਮੀਟਿੰਗ 'ਚੋਂ ਨਿਕਲੀ ਔਰ ਜਿਹੜਾ ਸਾਡਾ ਓਪਨਿੰਗ ਹੈ ਕਿ ਭਾਈ ਉਹਨਾਂ ਦੋਨਾਂ ਨੇ ਬਾਈਡਨ ਜੌਨਸਨ ਸੀਕ ਟੂ ਸਾਈਨ ਨਿਊ ਐਟਲਾਂਟਿਕ ਚਾਰਟਰ ਕਿ ਜੀ ਉਹ ਨਵਾਂ ਐਟਲਾਂਟਿਕ ਚਾਰਟਰ। ਹੁਣ ਕਿਉਂਕਿ ਹਿਸਟਰੀ ਇੰਨੀ ਤੇਜ਼ੀ ਦੇ ਨਾਲ ਬਦਲਦੀ ਰਹਿੰਦੀ ਹੈ ਕਿ ਬਹੁਤਿਆਂ ਨੂੰ ਭੁੱਲ ਜਾਂਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕਿਵੇਂ ਚਰਚਲ ਨੇ ਰੂਜ਼ਵੈਲਟ ਨੂੰ ਡਰੈਗ ਕੀਤਾ ਆਲਮੋਸਟ ਕਿ ਭਾਈ ਤੁਸੀਂ ਵੀ ਸਾਡਾ ਸਾਥ ਦਿਓ ਵਾਰ ਦੇ ਵਿੱਚ। ਔਰ ਉਹਦੇ 'ਚ ਕੱਲੀ ਉਹ ਅਪੀਲ ਨਹੀਂ ਸੀ ਫਰਮ ਓਲਡ ਟੂ ਦਾ ਨਿਊ, ਉਹਦੇ 'ਚ ਇੱਕ ਜਿਹੜਾ ਐਗਰੀਮੈਂਟ ਜਿਹਨੂੰ ਐਟਲਾਂਟਿਕ ਚਾਰਟਰ ਦਾ ਨਾਂ ਦਿੱਤਾ ਗਿਆ
ਔਰ ਜਿਹੜਾ 14 ਅਗਸਤ 1941 ਨੂੰ ਹਾਲਾਂ ਕੋਈ ਸਾਈਨਡ ਨਹੀਂ ਸੀ, ਲੇਕਿਨ ਉਹਨਾਂ ਜ਼ਮਾ ਜੋ ਟਰਾਂਸਮਿਸ਼ਨ ਹੋਈ ਜਾਂ ਦੂਜਾ ਜਿਹੜਾ ਹੁਣ ਹਿਸਟਰੀ ਦਾ ਹਿੱਸਾ ਬਣ ਗਿਆ, ਉਹ ਜਿਹੜਾ ਕਿੱਥੇ ਹੋਇਆ ਉਹਦੇ ਬਾਰੇ ਮੈਂ ਵੇਰਵਾ ਥੋੜਾ ਦੇਣਾ ਚਾਹੁੰਦਾ। ਇਹ ਜਿਹੜੀ ਹੈ ਉਹਨਾਂ ਨੇ ਹੁਣ ਜਿਹੜੀ ਅਸੀਂ ਇਸ ਨਿਊ ਐਟਲਾਂਟਿਕ ਚਾਰਟਰ ਦੀ ਜਦੋਂ ਗੱਲ ਹੋ ਰਹੀ ਹੈ, ਤੇ ਇਸ ਤੋਂ ਪਹਿਲਾਂ ਜਿਹੜਾ ਫਸਟ ਐਟਲਾਂਟਿਕ ਚਾਰਟਰ 14 ਅਗਸਤ 1941 ਨੂੰ ਸੀਸਾਈਡ ਰਿਜ਼ੋਰਟ ਆਫ ਕਾਰਬਿਸ ਬੇ, ਦੋਨੋਂ ਲੀਡਰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਚਰਚਲ ਔਰ ਫਰੈਂਕਲਿਨ ਡੀ ਰੂਜ਼ਵੈਲਟ ਮਿਲੇ, ਔਰ ਉਹਦੇ 'ਚ ਉਹਨਾਂ ਨੇ ਜਿਹੜੇ ਕਾਮਨ ਗੋਲ ਸੈੱਟ ਕੀਤੇ, ਉਹਨਾਂ ਦੇ ਵਿੱਚ ਫ੍ਰੀ ਟ੍ਰੇਡ, ਡਿਸਆਰਮਾਮੈਂਟ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆਫ ਆਲ ਪੀਪਲ, ਔਰ ਇਹਨੂੰ ਟਰਾਂਸ ਐਟਲਾਂਟਿਕ ਸਪੈਸ਼ਲ ਰਿਲੇਸ਼ਨਸ਼ਿਪ ਦਾ ਨਾਂ ਦਿੱਤਾ ਜਾਂਦਾ ਹੈ ਕਿਉਂਕਿ ਐਟਲਾਂਟਿਕ ਸੀ ਵਿੱਚ ਪੈਂਦਾ ਹੈ। ਪਰ ਇਹ ਹੱਬ ਸੀ ਜਾਂ ਇਹ ਕਰਕਸ ਸੀ ਕਿ ਭਾਈ ਜਦੋਂ ਨਾਜ਼ੀਆਂ ਦਾ ਇਹ ਸਟ੍ਰੈਂਗਲ ਹੋਲਡ ਟੁੱਟੇਗਾ, ਦੁਨੀਆ ਆਜ਼ਾਦ ਹੋਏਗੀ, ਫ੍ਰੀ ਟ੍ਰੇਡ, ਡਿਸਆਰਮਾਮੈਂਟ ਐਂਡ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਹੁਣ ਜਿਹੜਾ ਸਾਡੇ ਲਈ, ਕਿਉਂਕਿ ਸਿੱਖ ਕੌਮ ਆਪਣੀ ਆਜ਼ਾਦੀ ਲਈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਲਈ ਲੜ ਰਹੀ ਹੈ, ਇਸੇ ਤਰ੍ਹਾਂ ਸਾਡੇ ਕਸ਼ਮੀਰੀ ਭੈਣ ਭਰਾ ਲੜ ਰਹੇ ਨੇ, ਨਾਰਥ ਈਸਟ ਦੀਆਂ ਸਟੇਟਾਂ ਨੇ, ਔਰ ਦੁਨੀਆ ਦੇ ਹੋਰ ਮੁਕਾਮ ਦੇ ਉੱਤੇ ਵੀ, ਫਲਸਤੀਨੀਆਂ ਦੀ ਵੀ ਅਸੀਂ ਗੱਲ ਕਰਦੇ ਹਾਂ। ਹੁਣ ਸਾਡਾ ਇਸ ਦੇ ਉੱਤੇ ਟੇਕ ਇਹ ਹੈ, ਬਾਕੀ ਤਾਂ ਚਲੋ ਇਹਨਾਂ ਨੇ ਆਪਣਾ ਪੋਇਜ਼ ਕਰਨਾ ਹੈ, ਨਾਲ ਦੀ ਨਾਲ ਰਸ਼ੀਆ ਨੂੰ ਵੀ ਧਮਕੀ ਦੇ ਰਹੇ ਨੇ, ਔਰ ਬਾਈਡਨ ਨੇ ਕਿਹਾ, ਬਾਈਡਨ ਵਾਰਨਸ ਰਸ਼ੀਆ ਇਟ ਫੇਸਿਸ ਰੋਬਸਟ ਰਿਸਪੌਂਸ ਫॉर ਹਾਰਮਫੁਲ ਐਕਸ਼ਨਸ, ਕਿ ਭਈ ਜੇ ਕੋਈ ਨੁਕਸਾਨ ਤੁਸੀਂ ਕੀਤਾ, अब इब की बार मार तो देखूंगे कर रहे हैं, क्रीमिया भी उन्हें हड़प लिया है, यूक्रेन का भी नक च दम किया होया है, लेकिन ये हुण नैटो वालियां नूं एश्योर कर रहा अमरीका के फिक्र ना करो, ट्रंप का पीरीयड बदल गया, मैं आ गया और असीं तुहानूं एबेंडन नहीं करते। सो रशिया नूं वार्निंग अजे पुतिन नूं मिलना। हालां हुण एक पासे जिस बोरिस जॉनसन नूं बाइडन मिलिया, उन्होंने भी उन्हें कहा भी फिजिकल एंड इमोशनल क्लोन ऑफ ट्रंप, ਤੇ ਪੁਤਿਨ ਬਾਰੇ ਓਪਨ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਬਾਈਡਨ ਨੇ ਕਿਹਾ ਕਿ ਵੀ ਇਹ ਤਾਂ ਕਾਤਲ ਹੈ, ਹੀ ਇਜ਼ ਅ ਮਰਡਰਰ। ਹੁਣ ਲੇਕਿਨ ਸਿਆਸਤ ਦੇ ਵਿੱਚ ਸਭ ਕੁਝ ਹੀ ਬਦਲਦਾ ਰਹਿੰਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਸਵਾਲ ਜਿਹੜਾ ਅਸੀਂ ਆਪਣੇ ਨੁਕਤਾ ਨਿਗਾਹ ਤੋਂ ਇਸ ਸਾਰੀ ਟੌਪਿਕ ਦੇ ਵਿੱਚ ਦੇਖਦੇ ਹਾਂ ਕਿ ਉਸ ਐਟਲਾਂਟਿਕ ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜਿਹਨੂੰ ਹਾਲਾਂਕਿ ਚਰਚਲ ਪਸੰਦ ਨਹੀਂ ਸੀ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਇਹਦਾ ਮਤਲਬ ਕੀ ਹੋਏਗਾ, ਬ੍ਰਿਟਿਸ਼ ਕਲੋਨੀਅਲਿਜ਼ਮ ਜਿਹੜਾ ਜਿਹਨੇ ਦੁਨੀਆ ਭਰ 'ਚ ਦਾ ਇੱਕ ਵੱਡਾ ਹਿੱਸਾ ਆਪਣੀ ਗ੍ਰਿਫਤ 'ਚ ਲਿਆ ਹੋਇਆ ਸੀ, ਉਹ ਖਤਮ। ਪਰ ਮਜਬੂਰੀ ਸੀ ਇੱਕ ਪਾਸੇ, ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲਟਾ। ਉਹਨੂੰ ਲੱਗਾ ਕਿ ਵੀ ਹਿਊਮਿਲੇਟਿੰਗ ਡਿਫੀਟ ਜਰਮਨਾਂ ਦੇ ਹੱਥਾਂ 'ਚ ਖਾਣ ਕੋਲੋਂ, ਜਿਹਦੇ 'ਚ ਕਿ ਉਹ ਯੂਕੇ 'ਚ ਵੀ ਆ ਕੇ ਬਹਿ ਜਾਣਗੇ, ਤੇ ਇਹਦੇ ਕੋਲੋਂ ਚੰਗਾ ਹੈ ਚਲੋ ਉਹਨੂੰ ਕੋਈ ਬਹੁਤਾ ਉਭਾਰਿਆ ਤਾਂ ਨਹੀਂ ਉਹਨੇ, ਲੇਕਿਨ ਉਹਦਾ ਜਿਹੜਾ ਸਿਗਨੇਟਰੀ ਬਣਿਆ। ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਜੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਹੋਣ ਚਾਹੀ, UNO ਜਿਹਨੂੰ ਹੁਣ ਕੱਲਾ UN ਕਹਿੰਦੇ ਨੇ, ਇਹ ਵੀ ਇਸ ਐਟਲਾਂਟਿਕ ਚਾਰਟਰ ਦਾ ਨਤੀਜਾ ਸੀ। ਲੇਕਿਨ ਇਸ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਸੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸੀ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਸ ਡਾਕੂਮੈਂਟ ਦੀ ਬਿਗਨਿੰਗ ਦੇ ਵਿੱਚ, ਔਰ ਅਗਸਤ 9 ਤੋਂ ਅਗਸਤ 12 1941 ਤੱਕ ਇਸ ਦੇ ਉੱਤੇ ਡਿਸਕਸ਼ਨ ਹੋਈ। ਇਹ ਜਿਹੜੀ ਹੈ ਨੇਵਲ ਵੈਸਲ ਨਹੀਂ, ਮੈਂ ਅਸਲ 'ਚ ਜਿਹੜੀ ਹੁਣ ਹੋਈ ਹੈ ਉਹ ਉਸ ਮੁਕਾਮ ਤੇ ਸੀ ਜਿਹਦੇ 'ਚ ਕਿ ਜਿਹੜਾ ਕਾਰਬਿਸ ਬੇ 'ਚ ਇਹ ਦੋਨੋਂ ਲੀਡਰ ਮਿਲੇ ਨੇ, ਜਿਹੜੇ ਬੋਰਿਸ ਜੌਨਸਨ ਐਂਡ ਬਾਈਡਨ। ਜਿਹੜੀ ਫਰੈਂਕਲਿਨ ਰੂਜ਼ਵੈਲਟ ਔਰ ਪ੍ਰਾਈਮ ਮਿਨਿਸਟਰ ਚਰਚਲ ਦੀ ਮੀਟਿੰਗ ਹੋਈ, ਇਹ ਪਲੈਸੈਂਟੀਆ ਬੇ ਆਫ ਦਾ ਕੋਸਟ ਆਫ ਨਿਊ ਫਾਊਂਡਲੈਂਡ ਕੈਨੇਡਾ ਇਸ 'ਚ ਆਇਆ, ਕਿਉਂਕਿ ਆਲ ਦਾ ਵੇ ਜਿਹੜਾ ਚਰਚਲ ਟਰੈਵਲ ਕਰਕੇ ਆਇਆ। ਹੁਣ ਅਸੀਂ ਤਾਂ ਸਮੁੰਦਰਾਂ 'ਚ ਘੁੰਮੇ ਨਹੀਂ ਹੋਏ, ਇਸ ਲਈ ਸਾਨੂੰ ਸਾਰੇ ਨਾਂ ਇੱਕੋ ਜਿਹੇ ਲੱਗਦੇ ਨੇ। ਔਰ ਇਹ ਜਿਹੜੀ ਟੀਟੀ ਹੋਈ ਆਪਸ ਦੇ ਵਿੱਚ, ਜਿਹਨੂੰ ਚਾਰਟਰ ਕਿਹਾ ਗਿਆ ਐਟਲਾਂਟਿਕ ਚਾਰਟਰ, ਉਹਦੇ 'ਚ ਮੁੱਢਲੇ ਤੌਰ ਦੇ ਉੱਤੇ ਇਹ ਸੀ ਕਿ ਇਹ ਜਦੋਂ ਵਨ ਆਫ ਦਾ ਮੇਜਰ ਪ੍ਰੋਵੀਜ਼ਨ ਜਿਹੜਾ ਇਸ ਐਟਲਾਂਟਿਕ ਚਾਰਟਰ ਦਾ ਸੀ, ਦੈਟ ਵਾਸ ਡਿਕਲੇਅਰਡ ਐਜ਼ ਫੋਲੋਜ਼। ਮੈਂ ओरिजिनल डॉक्यूमेंट उन्होंने डिजिटल लाइब्रेरी चों लिया है। आफ्टर द फाइनल डिस्ट्रक्शन ऑफ नाजी जर्मनी, we hope to see established a peace which will afford to all nations the means of dwelling in safety within their own boundaries, and which will afford assurance that all men in all lands may live out their lives
in freedom from fear and want, such a peace should enable all men to traverse the high seas and oceans without hindrance. ਹੁਣ ਇਹ ਉਹਦਾ ਇੱਕ ਵੱਡਾ ਡੈਕਲੇਰੇਸ਼ਨ ਦਾ ਹਿੱਸਾ ਸੀ ਕਿ ਇਸ ਸਾਰੇ ਦੇ ਵਿੱਚੋਂ ਜਿਹੜਾ ਹੈ ਉਹ ਕਿਤੇ ਵੀ ਲੋਕ ਆਜ਼ਾਦੀ ਦੇ ਨਾਲ ਰਹਿ ਸਕਣ, ਆਪਣੀ ਕਿਸਮਤ ਦਾ ਫੈਸਲਾ ਕਰ ਸਕਣ। ਔਰ ਜਦੋਂ ਫਿਰ ਪੁਆਇੰਟ ਵਾਈਜ਼ ਬ੍ਰੇਕ ਡਾਊਨ ਹੋਇਆ ਤੇ ਇਹਦੇ ਵਿੱਚ ਜਿਹੜਾ ਹੈ ਨੰਬਰ 2 ਕਲੌਜ਼ ਸੀ, ਦੇ ਡਿਜ਼ਾਇਰ ਟੂ ਸੀ no territorial changes that do not accord with the freely expressed wishes of the people concerned, ਕਿ ਕੋਈ ਵੀ ਟੈਰੀਟਰੀ ਨੂੰ ਇਸ ਤਰੀਕੇ ਨਾਲ ਕਾਰਵ ਨਹੀਂ ਕੀਤਾ ਜਾਏਗਾ ਜਿਹੜਾ ਲੋਕ ਉੱਥੇ ਵਸਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਹੋਏ। ਔਰ ਉਹਦੇ ਤੀਸਰਾ ਕਲੌਜ਼ ਫਿਰ ਇਹਨੂੰ ਅੱਗੋਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਨਵਰਟ ਕਰਦਾ ਸੀ, ਦੇ ਰਿਸਪੈਕਟ the right of all peoples to choose the form of government under which they will live, and they wish to see sovereign rights and self-government restored to those who have been forcibly deprived of them. So ਜ਼ਾਹਰ ਹੈ ਕਿ ਬ੍ਰਿਟਿਸ਼ ਨੂੰ ਵੀ ਮੈਸੇਜ ਸੀ, ਬਾਕੀ ਕੋਲੋਨਾਈਜ਼ਰਸ ਨੂੰ ਵੀ ਸੀ ਕਿ ਤੁਸੀਂ ਲੋਕਾਂ ਨੂੰ ਆਜ਼ਾਦ ਕਰੋਗੇ, ਉਹ ਜਿਸ ਢੰਗ ਦੀ ਵੀ ਹਕੂਮਤ ਚਾਹੁੰਦੇ ਨੇ ਉਹ ਕਰ ਸਕਣਗੇ ਕਿ ਉਹ ਜਿਵੇਂ ਚਾਹਣ। ਦੇ ਵਿਸ਼ ਟੂ ਸੀ ਸੋਵਰਨ ਰਾਈਟਸ, ਉਹ ਸੋਵਰਨ ਐਂਟੀਟੀਜ਼ ਹੋਣਗੇ। ਸੋ ਅਸੀਂ ਸਮਝਦੇ ਹਾਂ ਵੀ ਜੇ ਹੁਣ ਨਿਊ ਐਟਲਾਂਟਿਕ ਚਾਰਟਰ ਦੀ ਗੱਲ ਹੋ ਰਹੀ ਹੈ, ਸੋ ਇਸ ਐਟਲਾਂਟਿਕ ਚਾਰਟਰ ਦੇ ਥੱਲੇ ਤਾਂ ਦੁਨੀਆ ਦੇ ਵਿੱਚ ਅੱਜ ਜੇ 194 ਦੇਸ਼ਾਂ ਦੇ ਝੰਡੇ UN ਦੇ ਬਾਹਰ ਝੁਲਦੇ ਨੇ, ਤੇ ਇਹਦੀ ਹੱਬ, ਇਹਦੀ ਸਪਿਰਿਟ ਇਹ ਐਟਲਾਂਟਿਕ ਚਾਰਟਰ ਸੀ ਜਿਹੜਾ 1941 ਚ ਹੋਇਆ। ਫਿਰ ਪੋਸਟ ਸੈਕੰਡ ਵਰਲਡ ਵਾਰ ਤੋਂ ਬਾਅਦ ਕਾਲੋਨੀਜ਼ ਆਜ਼ਾਦ ਹੋਈਆਂ। ਹੁਣ ਅਸੀਂ ਇਸ ਗੱਲ ਦੇ ਉੱਤੇ ਅੱਖ ਰੱਖ ਰਹੇ ਹਾਂ ਕਿ ਇਹ ਨਿਊ ਐਟਲਾਂਟਿਕ ਚਾਰਟਰ ਦੇ ਥੱਲੇ ਕੀ ਜਿਨ੍ਹਾਂ ਨੂੰ ਅੱਜ ਨੈਸ਼ਨਲ ਇੰਟੈਗਰਿਟੀ, ਨੈਸ਼ਨਲ ਯੂਨਿਟੀ, ਸੋਵਰਨਿਟੀ ਦੇ ਨਾਂ ਥੱਲੇ ਜਿਨ੍ਹਾਂ ਲੋਕਾਂ ਦੀਆਂ ਆਜ਼ਾਦੀਆਂ ਨੂੰ ਕੁਚਲਿਆ ਹੋਇਆ, ਖੋਇਆ ਹੋਇਆ, ਜਿਨ੍ਹਾਂ ਦੇ ਲੱਖਾਂ ਲੋਕ ਇਹਨਾਂ ਹਕੂਮਤਾਂ ਵੱਲੋਂ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜੇ ਨੇ ਮਾਰੇ ਗਏ ਨੇ, ਮਾਰੇ ਜਾ ਰਹੇ ਨੇ, ਕੀ ਉਹਨਾਂ ਲੋਕਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜੀ ਕਿ ਸਪਿਰਿਟ ਸੀ ਪਹਿਲੇ ਐਟਲਾਂਟਿਕ ਚਾਰਟਰ ਦੀ, ਕੀ ਉਹ ਬਹਾਲ ਹੋਏਗੀ? ਸੋ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ, ਅੱਜ ਦਾ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਦੋਸਤ ਸਾਥੀ ਦੁੱਖ ਸੁੱਖ ਸਾਡੇ ਨਾਲ 1991 ਤੋਂ ਜਦੋਂ ਮੈਂ ਪੰਥਕ ਸਫ਼ਰ ਇਸ ਮੁਲਕ ਦੇ ਵਿੱਚ ਸ਼ੁਰੂ ਕੀਤਾ, ਜਿਹਨੂੰ ਕਹਿੰਦੇ ਨੇ ਸਟੈਂਡਿੰਗ ਲਾਈਕ ਏ ਰੌਕ, ਹਮੇਸ਼ਾ ਨਾਲ ਖਲੋਤੇ ਭਾਈ ਰੇਸ਼ਮ ਸਿੰਘ। ਹਾਲਾਂ ਉਹਨਾਂ ਦੀ ਸਿਆਸੀ ਜਰਨੀ ਉਹ ਜਿਹੜੀ ਹੈ ਉਹ ਅਪਸ ਐਂਡ ਡਾਊਨਸ ਚੋਂ ਗੁਜ਼ਰਦੀ ਰਹੇ। ਸੱਚੇ ਆਦਮੀ ਨੇ, ਸੋ ਸੱਚ ਹਰ ਇੱਕ ਨੂੰ, ਹਰ ਇੱਕ ਲਈ ਸੁਣਨਾ ਵੀ ਔਖਾ ਹੈ। ਜੇ ਕੋਈ ਸੁਣ ਲੈ ਤੇ ਫਿਰ ਪਹੁੰਚਾਉਣਾ ਔਖਾ ਹੈ, ਪਹੁੰਚਾ ਜਾਏ ਤੇ ਫਿਰ ਖਲੋਣਾ ਔਖਾ ਹੈ। ਸੋ ਉਹਨਾਂ ਨੇ ਅੱਜ ਦਾ ਇਹ ਪ੍ਰੋਗਰਾਮ ਸਪਾਂਸਰ ਕੀਤਾ ਹੈ। ਸੋ ਆਪਣੀ ਟੈਕਨੀਕਲ ਟੀਮ ਨੂੰ ਅਸੀਂ ਕਵਾਂਗੇ ਕਿ ਭਾਈ ਰੇਸ਼ਮ ਸਿੰਘ ਹੋਰਾਂ ਦਾ ਕੌਮ ਦੇ ਨਾਂ ਜਿਹੜਾ ਮੈਸੇਜ ਹੈ ਉਹ ਚਲਾ ਦੇਣ। ਜੀ ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹੁਣੇ ਅਸੀਂ ਘੱਲੂ ਘਰਾ ਮਨਾ ਕੇ ਹਟੇ ਹਾਂ 1 ਜੂਨ ਤੋਂ 6 ਜੂਨ ਤੱਕ, ਇਹ 37ਵਾਂ ਜਿਹੜਾ ਸਾਲਾਨਾ ਘੱਲੂ ਘਰਾ ਦਿਵਸ ਜਿਹੜਾ ਮਨਾਇਆ ਗਿਆ, ਇਹਦੇ 'ਚ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਉਹ ਬੜਾ ਡਿਟੇਲ ਦੇ ਵਿੱਚ ਸੋਸ਼ਲ ਮੀਡੀਆ 'ਚ, TV ਚੈਨਲਾਂ 'ਤੇ ਸਾਰੇ ਕੁਝ ਦੱਸਿਆ ਗਿਆ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਕੀ ਅਸੀਂ 37 ਸਾਲਾਂ ਦੇ ਵਿੱਚ ਇਸ ਸਾਰੇ ਸਭ ਕੁਝ ਤੋਂ ਕੀ ਸਿੱਖਿਆ, ਕਿ ਅੱਜ ਅਸੀਂ ਆਪਣੇ ਧਰਮ ਦੀ ਰਾਖੀ ਲਈ, ਆਪਣੇ ਵੱਖਰੇ ਰਾਜ ਭਾਗ ਲਈ, ਆਪਣੀ ਹੋਂਦ ਦੀ ਬਰਕਰਾਰ ਰੱਖਣ ਵਾਸਤੇ ਅਸੀਂ ਅੱਜ ਕੀ ਉਪਰਾਲਾ ਕਰ ਰਹੇ ਹਾਂ। ਜੇ ਦੇਖਿਆ ਜਾਵੇ ਤਾਂ ਸਾਡੇ 'ਚ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਘਾਰ ਆਇਆ। ਜਿਹੜੀਆਂ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲੀਆਂ, ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਵੱਧ ਵਖਰੇਵੇਂ ਆਏ ਆ। ਅਸੀਂ ਪਹਿਲਾਂ ਨਾਲੋਂ ਵੱਧ ਵੰਡੇ ਗਏ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਵਾਰ-ਵਾਰ ਕੀਤੀ ਜਾ ਰਹੀ ਹੈ। ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਾਲੇ ਸਿੱਖ ਕਹਾਉਣ ਵਾਲੇ ਲੋਕ ਅੱਜ ਇਸ ਗੱਲ 'ਤੇ ਵੀ ਇਕੱਠੇ ਨਹੀਂ ਹੋਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ, ਤਾਂ ਅਸੀਂ ਇਸ ਇਸ਼ੂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਦੁਸ਼ਮਣ ਹੈ ਉਹਨੂੰ ਮੂੰਹ ਤੋੜ ਜਵਾਬ ਦੇ ਸਕੀਏ। ਅਸੀਂ ਸਕੀਮਾਂ ਘੜਦੇ ਹਾਂ, ਮੋਰਚੇ ਲਾਉਂਦੇ ਹਾਂ, ਪਰ ਉਹ ਸਭ ਕਾਹੇ ਦੇ ਵਿੱਚੋਂ ਕੀ ਨਿਕਲਦਾ? ਲੈ ਦੇ ਕੇ 6.5 ਮਹੀਨਿਆਂ ਬਾਅਦ ਬਰਗਾੜੀ ਮੋਰਚਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਬੇਅਦਬੀ ਹੋਈ ਉਹਦਾ ਹੱਕ ਲੈਣ ਵਾਸਤੇ ਮੋਰਚਾ ਲਾਇਆ ਗਿਆ। ਉਹਦੇ 'ਚ ਅਸੀਂ ਕੀ ਕੀਤਾ? ਤੂੰ ਚੋਰ ਕਰਕੇ ਅਸੀਂ ਉਹਦੇ 'ਚ ਬਰੀ ਹੋ ਗਏ ਸਾਰੇ। ਪਰ ਸਰਕਾਰਾਂ ਆਪਣੀ ਗੱਲ ਜਿਹੜੀਆਂ ਉਹ ਟਸ ਤੋਂ ਮਸ ਨਹੀਂ ਹੋਈਆਂ, ਨਾ ਉਹਨਾਂ ਨੇ ਹੋਣਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਸਾਡੇ ਲੋਕਾਂ ਨੂੰ ਕਿਸੇ ਨਾ ਕਿਸੇ ਗੱਲ 'ਚ ਭਰਮਾ ਕੇ ਤੁਹਾਡੇ ਮੋਰਚੇ, ਤੁਹਾਡੇ ਸੰਘਰਸ਼ ਜਿਹੜੇ ਉਹ ਫੇਲ ਕਰਨੇ ਆ, ਔਰ ਪਹਿਲਾਂ ਕੀਤੇ ਆ।
ਅੱਜ ਵੀ ਉਹੀ ਸਿਚੁਏਸ਼ਨ ਹੈ, ਕੋਈ ਉਹਦੇ 'ਚ ਭੋਰਾ ਜਿਹੀ ਨਹੀਂ ਤਬਦੀਲੀ ਨਹੀਂ ਆਈ। ਅੱਜ ਵੀ ਜਨੀਨ ਜਥੇਬੰਦੀਆਂ ਜਿਹੜੀਆਂ ਇਸ ਗੱਲ ਲਈ ਸੰਘਰਸ਼ ਕਰਨਾ ਚਾਹੁੰਦੀਆਂ ਨੇ ਜਾਂ ਕਰ ਰਹੀਆਂ, ਉਹਨਾਂ ਦੇ ਵਿੱਚ ਵਖਰੇਵੇਂ ਇੰਨੇ ਜ਼ਿਆਦਾ ਆ ਕਿ ਇਹ ਗੱਲ ਆਪਣੀ ਅੱਜ ਵੀ ਕਿਤੇ ਕੋਈ ਬਹੁਤੀ ਸੰਭਾਵਨਾ ਜਿਹੜੀ ਹੈ ਨਜ਼ਰ ਨਹੀਂ ਆ ਰਹੀ। ਕਾਰਨ ਕੀ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਜਦੋਂ ਤੱਕ ਅਸੀਂ ਕੋਈ ਸੰਘਰਸ਼ ਨਹੀਂ ਵਿੱਢਦੇ, ਉਦੋਂ ਤੱਕ ਸਾਡੀ ਗੱਲ ਜਿਹੜੀ ਆ ਉਹ ਸਿਰੇ ਨਹੀਂ ਲੱਗਣੀ। ਸਰਕਾਰਾਂ ਨੂੰ ਪਤਾ ਹੈ ਸਾਡੀਆਂ ਕਮਜ਼ੋਰੀਆਂ ਦਾ, ਉਹਨਾਂ ਨੇ ਸਾਡੀ ਗੱਲ ਨਹੀਂ ਮੰਨਣੀ। ਦੂਜੀ ਗੱਲ ਇਹ ਹੈ ਕਿ ਏਜੰਸੀਆਂ ਕਿਵੇਂ ਕੰਮ ਕਰਦੀਆਂ, ਤੇ ਇਹਦੇ ਨਾਲ ਹੀ ਸੰਬੰਧਿਤ ਹੈਗਾ ਜਿਹੜਾ ਅੱਜ ਕਿਸਾਨੀ ਮੋਰਚਾ ਲੱਗਿਆ ਹੋਇਆ। ਬਹੁਤ ਚੰਗੇ ਸੰਦਰਭ ਦੇ ਵਿੱਚ ਉਹ ਮੋਰਚਾ ਸ਼ੁਰੂ ਹੋਇਆ, ਜਿਹੜਾ ਸਾਡੇ ਗਲੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਵੱਲੋਂ, ਬੀਜੇਪੀ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ। ਉਹਦੇ ਲਈ ਸਾਰਾ ਪੰਜਾਬ ਨਹੀਂ, ਪੰਜਾਬ ਨੇ ਬਾਕੀ ਹੋਰ ਸਟੇਟਾਂ ਨੂੰ ਵੀ ਨਾਲ ਲੈ ਕੇ ਉਸ ਪਾਸੇ ਜਿਹੜਾ ਉਹ ਆਪਣਾ ਸੰਘਰਸ਼ ਸ਼ੁਰੂ ਕੀਤਾ। ਪਰ ਬਦਕਿਸਮਤੀ ਫਿਰ ਉਹੀ ਹੈ ਕਿ ਕੁਛ ਲੋਕ ਜਿਹੜੇ ਸਰਕਾਰਾਂ ਦੇ ਇਸ਼ਾਰਿਆਂ ਤੇ ਜਿਹੜੇ ਦਾਅਵੇ ਕਰਦੇ ਨਾ ਵੀ 40 ਸਾਲ ਦਾ ਤਜਰਬਾ ਹੈ, ਉਹਨਾਂ ਨੂੰ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸਿੱਖ ਤੁਹਾਡੇ ਨਾਲ ਖੜੇ ਨੇ, ਇਹਨਾਂ ਨੂੰ ਹਿੰਦੂਆਂ ਨਾਲ ਲੜਨ ਦਾ 550 ਸਾਲ ਦਾ ਤਜਰਬਾ ਹੈ। ਇਹ ਅਸੀਂ ਉਹਨਾਂ ਦੀ ਫਿਤਰਤ 550 ਸਾਲ ਤੋਂ ਜਾਣਦੇ ਹਾਂ। ਸਾਡੇ ਗੁਰੂ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸੀ ਸਾਨੂੰ ਵੀ ਇਹ ਕਿਹੜੀ ਕੌਮ ਹੈ ਤੇ ਇਹਦਾ ਧਰਮ ਕੀ ਹੈ, ਤੇ ਇਹ ਕਿਹੜੇ ਕਿਹੜੇ ਪੈਂਤਰੇ ਜਿਹੜੇ ਖੇਡ ਸਕਦੀ ਹੈ। ਆਪਣੀ ਸੱਤਾ ਹਾਸਲ ਕਰਨ ਲਈ, ਆਪਣੀ ਗੱਲ ਮਨਾਉਣ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਪੱਧਰ ਤੱਕ ਜਾ ਸਕਦੇ ਆ। ਸੋ ਉਹੀ ਕੁਝ ਜਿਹੜਾ ਉਹ ਸਾਡੇ ਨਾਲ ਹੋਇਆ ਅੱਜ ਮੋਰਚੇ ਦੇ ਵਿੱਚ। ਜਦੋਂ 26 ਜਨਵਰੀ ਦੀ ਗੱਲ ਮੈਂ ਕਰਾਂ, ਉੱਥੇ ਜੋ ਕੁਝ ਹੋਇਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਇੱਕ ਬਹੁਤ ਵੱਡਾ ਇਸ਼ੂ ਹੈ, ਬਹਿਸ ਦਾ ਵਿਸ਼ਾ ਹੈ, ਇੱਕ ਡਿਬੇਟ ਦਾ ਵਿਸ਼ਾ ਹੈ, ਜਿਹਦੇ 'ਚ ਅਸੀਂ ਜਦੋਂ ਮਰਜ਼ੀ ਹਾਜ਼ਰ ਹੋਣ ਨੂੰ ਤਿਆਰ ਹਾਂ। ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਰਿਸਪੌਂਸ ਕੀਤਾ ਹੈ, ਦੀਪ ਸਿੱਧੂ ਨੂੰ ਟਾਰਗੇਟ ਕੀਤਾ, ਲੱਖੇ ਸਿਧਾਣੇ ਨੂੰ ਟਾਰਗੇਟ ਕੀਤਾ, ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਿਹੜੇ ਇਸ ਸੰਘਰਸ਼ ਦਾ ਇਸ ਧੁਰਾ ਸੀ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਉਹ ਸੰਘਰਸ਼ ਜਿਹੜਾ ਇੱਥੋਂ ਤੱਕ ਲੈ ਕੇ ਆਂਦਾ ਸੀ। ਮੈਂ ਫਿਰ ਇਹਨਾਂ ਕਿਸਾਨ ਆਗੂਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਅੱਜ ਰੋਜ਼ ਨਵੇਂ-ਨਵੇਂ ਬਿਆਨ ਦੇ ਕੇ ਉਹ ਇਹੋ ਜਿਹੇ ਘਟੀਆ ਜਿਹੜੀ ਆਪਣੀ ਉਹ ਪ੍ਰਦਰਸ਼ਨੀ ਕਰ ਰਹੇ ਆ ਕਿ ਜਿਹਦੇ ਨਾਲ ਸਿੱਖਾਂ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਬੜਾ ਰੋਹ ਜਿਹੜਾ ਉਹ ਪੈਦਾ ਹੋ ਰਿਹਾ ਹੈ। ਇਹ ਤੁਹਾਡੇ ਸੰਘਰਸ਼ ਲਈ, ਸਾਡੇ ਸੰਘਰਸ਼ ਲਈ, ਪੰਜਾਬ ਦੇ ਸੰਘਰਸ਼ ਲਈ, ਇਹ ਕਿਸਾਨ ਜਿਹੜੇ ਪੂਰੇ ਭਾਰਤ ਦੇ ਕਿਸਾਨ ਆ ਉਹਨਾਂ ਦੇ ਲਈ ਇਹ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਇਹੀ ਏਜੰਸੀਆਂ ਚਾਹੁੰਦੀਆਂ ਨੇ, ਇਹੀ ਸਰਕਾਰਾਂ ਚਾਹੁੰਦੀਆਂ ਨੇ, ਤੇ ਉਹੀ ਤੁਸੀਂ ਕਰ ਰਹੇ ਆ। ਸੋ ਇਹ ਗੱਲ ਜਿਹੜੀ ਆ ਇਹ ਇੱਥੇ ਲਿਆ ਕੇ ਮੈਂ ਨਿਬੇੜਦਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਤੇ ਜੋ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਾਂ ਹੋਰ ਜਿਹੜੇ ਬਾਦਲ ਦੇ ਜਿਹੜੇ ਗਾਹਾਂ ਪਾਲੇ ਹੋਏ ਆ, ਉਹ ਜਿਹੜੀ ਗੱਲ ਕਰ ਰਹੇ ਆ ਉਹਦੇ ਪਿੱਛੇ ਜੋ ਕੁਝ ਹੁਣ ਅਕਾਲ ਤਖਤ ਸਾਹਿਬ ਤੇ ਹੋਇਆ, ਜੋ ਕੁਝ ਹਰਪ੍ਰੀਤ ਸਿੰਘ ਜਥੇਦਾਰ ਬੋਲਿਆ, ਜੋ ਕੁਝ ਜਗੀਰ ਕੌਰ ਬੋਲੀ ਹੈ, ਇਹ ਸਾਰੇ ਦਾ ਨਤੀਜਾ ਇੱਥੇ ਗੁਰੂ ਮਹਾਰਾਜ ਦੀ ਬਾਣੀ ਦੀ ਇੱਕ ਤੁਕ ਨੇ ਫੈਸਲਾ ਕਰਤਾ ਕਿ ਆਪਣੇ ਲੋਕ ਕੋ ਕੀਨੋ ਮੀਤ, ਇਹ ਸਿਰਫ ਆਪਣੇ ਲਾਲਚਾਂ ਕਰਕੇ, ਆਪਣੀਆਂ ਗਦੀਆਂ ਕਰਕੇ ਲੋਕਾਂ ਨੂੰ ਮਿੱਤਰ ਬਣਾਉਂਦੇ ਆ। ਜਦੋਂ ਇਹਨਾਂ ਦਾ ਮਤਲਬ ਨਿਕਲ ਜਾਂਦਾ ਫਿਰ ਇਹਨਾਂ ਦਾ ਕੋਈ ਮਿੱਤਰ ਨਹੀਂ ਹੁੰਦਾ, ਕੋਈ ਭਾਈ ਨਹੀਂ ਹੁੰਦਾ, ਕੋਈ ਸਿੱਖ ਨਹੀਂ ਹੁੰਦਾ, ਕੋਈ ਇਹਨਾਂ ਦਾ ਜਿਹੜਾ ਕੋਈ ਪੈਰੋਕਾਰ ਨਹੀਂ ਹੁੰਦਾ। ਸੋ ਇਹ ਸਿਰਫ ਤੇ ਸਿਰਫ ਆਪਣੇ ਲੋਭ ਖਾਤਰ ਇਹ ਸਾਰਾ ਕੁਝ ਕਰ ਰਹੇ ਆ। ਹਰਪ੍ਰੀਤ ਸਿੰਘ ਦੀ ਗੱਲ ਤੇ ਮੈਂ ਥੋੜੀ ਜਿਹੀ ਟਿੱਪਣੀ ਕਰਨੀ ਚਾਹੁੰਦਾ ਕਿ ਹਰਪ੍ਰੀਤ ਸਿੰਘ ਨੇ ਕਿਹਾ ਜੀ ਸਾਡਾ ਜਿਹੜਾ ਉਹ ਨਸੂਰ ਬਣ ਚੁੱਕਾ ਹੈ ਜੀ, ਉਹ ਜ਼ਖਮ ਜਿਹੜਾ ਸਾਨੂੰ 1984 ਚ ਮਿਲਿਆ, ਤੇ ਉਸ ਨਸੂਰ ਦੇ ਵਿੱਚ ਜਿਹੜਾ ਮੈਲਾ ਭਰਿਆ ਹੋਇਆ ਉਹ ਅਸੀਂ ਖਾਲਿਸਤਾਨ ਦੇ ਨਾਅਰਿਆਂ ਦੇ ਰੂਪ ਦੇ ਵਿੱਚ ਉਹ ਮੈਲਾ ਅਸੀਂ ਕੱਢਣਾ ਆਉਂਦੇ ਹਾਂ। ਸਭ ਤੋਂ ਬਦਤਮੀਜ਼ ਤੇ ਘਟੀਆ ਕਿਸਮ ਦੀ ਟਿੱਪਣੀ ਹੈ ਇਹ, ਸਭ ਤੋਂ ਘਟੀਆ ਕਿਸਮ ਦੀ ਟਿੱਪਣੀ ਹੈ। ਇਹਦੇ ਤੇ ਲੰਬੀ ਗੱਲ ਹੋ ਸਕਦੀ ਹੈ, ਪਰ ਦੂਸਰੀ ਗੱਲ ਜਿਹੜੀ ਉਹਨੇ ਕਹੀ ਹੈ, ਸ਼ਾਇਦ ਉਹਨੂੰ ਪੰਜਾਬੀ ਦੀ ਵੋਕੈਬਲਰੀ ਦੀ ਵੀ ਪ੍ਰੋਬਲਮ ਹੈ। ਉਹਨੇ ਕਿਹਾ ਕਿ ਸਾਡੇ ਜਰਵਾਣਿਆਂ ਨੇ ਭਾਰਤੀ ਫੌਜ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਇਹਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਰਵਾਣੇ ਕੌਣ ਹੁੰਦੇ ਆ? ਸੋ ਇੱਥੇ ਹੀ ਹੋਏ ਸਾਰੀਆਂ ਗੱਲਾਂ ਜਿਹੜੀ ਮੈਂ ਸਮਾਪਤ ਕਰਦਾ। ਸਮਾਂ ਜਿਹੜਾ ਵੀਡੀਓ ਵੱਡੀ ਹੋ ਰਹੀ ਹੈ, ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਕਿ ਤੁਸੀਂ ਜਾਗੋ, ਆਪਣੇ ਹੱਕਾਂ ਲਈ ਸੋਚਣਾ ਸ਼ੁਰੂ ਕਰੋ, ਤੇ ਜਿੰਨੀ ਦੇਰ ਤੁਸੀਂ ਵੱਖਰੀ ਵੱਖਰੀ ਲੜਾਈ ਲੜਦੇ ਆ ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਜੇ ਤੁਸੀਂ ਕੋਈ ਕੌਮ ਲਈ ਪ੍ਰਾਪਤੀ ਕਰਨਾ ਚਾਹੁੰਦੇ ਆ, ਚਾਹੇ ਉਹ ਰਾਜ ਦੀ ਹੋਵੇ, ਚਾਹੇ ਉਹ ਜ਼ਮੀਨਾਂ ਦੀ ਹੋਵੇ, ਚਾਹੇ ਆਪਣੀਆਂ ਨਸਲਾਂ ਦੀ ਹੋਵੇ, ਤੁਹਾਨੂੰ ਇਕੱਠੇ ਹੋ ਕੇ ਸੰਘਰਸ਼ ਲੜਨਾ ਪੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।